ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 1470 AM ਸੈਕਰਾਮੈਂਟੋ, 96.5 FM ਯੂਬਾ ਸਿਟੀ, ਨਾਲ ਦੀ ਨਾਲ 1300 AM ਫ੍ਰਿਜ਼ਨੋ ਅਤੇ 1350 AM ਬੇਕਰਸਫੀਲਡ, ਅਤੇ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਤੁਸੀਂ ਸਾਡੇ ਜਿਹੜੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨਸ ਆ ਉਹਨਾਂ ਤੋਂ ਸੁਣ ਰਹੇ ਹੋ। ਸੈਨੋਜ਼ੇ, ਬਰਕਲੇ, ਸਟਾਕਟਨ, ਟ੍ਰੇਸੀ, ਮੋਡੈਸਟੋ, ਮਰਸਡ। ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 18 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ ਜੀ, ਅਤੇ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਹਿਮ ਖਬਰਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਜਿਹੜੇ ਸਪਾਂਸਰਸ ਆ, ਸਹਿਯੋਗੀ ਆ, ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਕਵਰਡ। ਕੈਲੀਫੋਰਨੀਆ ਓਬਾਮਾ ਦੀਆਂ ਐਪਲੀਕੇਸ਼ਨ ਦਾ ਸਮਾਂ ਚੱਲ ਰਿਹਾ ਆ। ਜਿਹੜੀ ਤਰੀਕ ਪਹਿਲੋਂ 15 ਸੀ ਉਸ ਨੂੰ ਸਰਕਾਰ ਦੇ ਵੱਲੋਂ ਵਧਾ ਕੇ 21 ਤਰੀਕ ਤੱਕ ਜਿਹੜਾ ਕੀਤਾ ਗਿਆ ਆ। ਸੋ ਸਮੇਂ ਰਹਿੰਦੇ ਹੋਏ ਤੁਸੀਂ ਜ਼ਰੂਰ ਆਪਣੀ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਕਰਵਾਓ। ਕਾਲ ਕਰੋ ਇਹਨਾਂ ਨੂੰ 408-272-2500 ਦੇ ਉੱਤੇ। ਨਾਲ ਹੀ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਬਸਰਾ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਟੂ ਟਰੱਕਿੰਗ ਫਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ ਬੀਸਲਾ ਪਰਿਵਾਰ ਫਰੈਜ਼ਨੋ, ਅਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ, ਜਿਨ੍ਹਾਂ ਨੇ ਫਰੈਜ਼ਨੋ ਦੇ ਵਿੱਚ ਆਪਣੀ ਨਵੀਂ ਲੋਕੇਸ਼ਨ ਖੋਲ੍ਹੀ ਆ। ਬਹੁਤ ਵੱਡੀ ਉੱਥੇ ਇਨਵੈਂਟੋਰੀ ਆ। ਡਰਾਈਵ ਐਂਡ ਰੀਫਰਜ਼ ਉਹਨਾਂ ਦੇ ਕੋਲ ਹੈਗੇ ਨੇ। ਹੰਡਾਈ ਦੇ ਜਿਹੜੇ ਆ ਨਵੇਂ ਪੁਰਾਣੇ ਜਿਹੜੇ ਉਹ ਵੀ ਖਰੀਦ ਸਕਦੇ ਹੋ। ਹੋਰ ਕੰਪਨੀਆਂ ਦੇ ਵੀ ਤੁਸੀਂ ਉਹਨਾਂ ਦੇ ਕੋਲੋਂ ਟ੍ਰੇਲਰਸ ਜਿਹੜੇ ਉਹ ਲੈ ਸਕਦੇ ਹੋ। ਪੰਜਾਬੀ ਮੁੰਡੇ ਉੱਥੇ ਕੰਮ ਕਰਦੇ ਨੇ। ਉਹਨਾਂ ਦੇ ਨਾਲ ਗੱਲ ਕਰਨ ਦੇ ਲਈ ਕਾਲ ਕਰੋ। ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਫਰੈਜ਼ਨੋ, 909-786-8008, 9097868008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ ਰਹੀ ਹੈ ਵਾਈਟ ਹਾਊਸ ਤੋਂ, ਅਤੇ ਵਾਈਟ ਹਾਊਸ ਵੱਲੋਂ ਜਿਹੜੇ ਸਰਾ ਸੈਂਡਰਸ ਹੈਗੇ ਆ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ, ਉਹਨਾਂ ਨੇ ਇਹ ਕਿਹਾ ਆ ਵੀ ਹੋ ਸਕਦਾ ਆ ਅਸੀਂ ਜਿਹੜੀ ਆ ਗਵਰਨਮੈਂਟ ਸ਼ਟਡਾਊਨ ਨਾ ਕਰੀਏ। ਅਤੇ ਕਹਿੰਦੇ ਵੀ ਜਿਹੜਾ $5 ਬਿਲੀਅਨ ਅਸੀਂ ਮੰਗ ਰਹੇ ਸੀ US ਮੈਕਸੀਕੋ ਬਾਰਡਰ ਦੇ ਉੱਤੇ ਵਾਲ ਬਣਾਉਣ ਦੇ ਲਈ, ਅਗਰ ਜਿਹੜੇ ਡੈਮੋਕ੍ਰੇਟਸ ਹੈਗੇ ਆ ਉਹ ਸਾਨੂੰ ਨਹੀਂ ਵੀ ਦਿੰਦੇ ਹੈਗੇ, ਅਤੇ ਸਾਡੇ ਕੋਲ ਹੋਰ ਆਪਸ਼ਨਸ ਹੈਗੀਆਂ ਆ ਜਿਨ੍ਹਾਂ ਦੇ ਰਾਹੀਂ ਅਸੀਂ ਪੈਸੇ ਇਕੱਠੇ ਕਰਕੇ ਜਿਹੜੇ ਆ ਉਹ ਵਾਲ ਬਣਾ ਸਕਦੇ ਹਾਂ। ਸਰੋਤਿਆਂ ਨੂੰ ਦੱਸਦੇ ਜਾਈਏ, ਕਹਿੰਦੇ ਵੀ $1.6 ਬਿਲੀਅਨ ਜਿਹੜਾ ਆ ਪਿਛਲੀ ਵਾਰੀ ਅਪਰੂਵ ਹੋਇਆ ਸੀ ਵਾਲ ਦੇ ਲਈ, ਅਤੇ ਹੁਣ ਜਿਹੜੇ ਡੈਮੋਕ੍ਰੇਟਸ ਆ ਉਹ ਕਹਿੰਦੇ ਵੀ ਅਸੀਂ $1.3 ਬਿਲੀਅਨ ਦੇਵਾਂਗੇ। ਅਤੇ ਪਿਛਲੇ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ, ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ, ਅਤੇ ਹਾਊਸ ਦੀ ਜਿਹੜੀ ਹੈਗੇ ਆ ਆਉਣ ਵਾਲੇ ਸਪੀਕਰ ਨੈਂਸੀ ਪਲੋਸੀ ਅਤੇ ਚੱਕ ਸ਼ੂਮਰ, ਜਿਹੜੀ ਇਹਨਾਂ ਦੇ ਵਿੱਚ ਮੀਟਿੰਗ ਹੋਈ ਸੀ, ਅਤੇ ਕਾਫੀ ਗਰਮਾ ਗਰਮੀ ਵਾਲੀ ਮੀਟਿੰਗ ਸੀ, ਜਿਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਧਮਕੀ ਦਿੱਤੀ ਸੀ ਵੀ ਜਿਹੜੀ ਆ ਮੈਂ ਗਵਰਨਮੈਂਟ ਬੰਦ ਕਰ ਦਊਂਗਾ ਜੇ ਫੰਡਿੰਗ ਨਾ ਦਿੱਤੀ, ਅਤੇ ਰਿਸਪੋਂਸੀਬਿਲਿਟੀ ਵੀ ਜਿਹੜੀ ਆ ਮੇਰੇ ਸਿਰ 'ਤੇ ਹੋਊਗੀ। ਪਰ ਉਹ ਤੋਂ ਬਾਅਦ ਜਿਹੜੇ ਆ ਰਿਪਬਲਿਕਨ ਆ ਉਹ ਕਾਫੀ ਅਪਸੈਟ ਨਜ਼ਰ ਆਏ ਕਿ ਇਹ ਜਿਹੜਾ ਬਲੇਮ ਆ ਸਾਡੇ ਉੱਪਰ ਚੱਲ ਜਾਣਾ। ਅਤੇ ਕਿਉਂਕਿ ਰਿਪਬਲਿਕਨ ਦੇ ਕੋਲ ਵੀ 60 ਵੋਟਾਂ ਜਿਹੜੀਆਂ ਹੈ ਨਹੀਂ ਪ੍ਰੋਸੀਡ ਕਰਨ ਦੇ ਲਈ, 54 ਵੋਟਸ ਹੈਗੀਆਂ ਆ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜਾ ਆ ਹੋ ਸਕਦਾ ਵੀ ਕਹਿੰਦੇ ਗਵਰਨਮੈਂਟ ਹੁਣ ਸ਼ਟਡਾਊਨ ਨਾ ਹੋਵੇ। ਜੀ ਬਿਲਕੁਲ। ਸੋ ਵਿੱਚ ਵਿਚਾਲੇ ਜਿਹੜਾ ਐਡਜਸਟਮੈਂਟ ਕਰ ਰਹੇ ਆ। ਸੋ ਰਿਪਬਲਿਕਨਸ ਦੇ ਪ੍ਰੈਸ਼ਰ ਦੇ ਨਾਲ ਇੱਦਾਂ ਲੱਗ ਰਿਹਾ ਵੀ ਵਾਈਟ ਹਾਊਸ ਥੋੜ੍ਹਾ ਜਿਹਾ ਬਕਲ ਡਾਊਨ ਉਹਨਾਂ ਨੂੰ ਜਿਹੜਾ ਉਹ ਕਰਨਾ ਪੈ ਰਿਹਾ ਆ। ਅਤੇ ਉਹ ਜਿੰਨੇ ਡੈਮੋਕ੍ਰੇਟ ਮੰਨ ਰਹੇ ਨੇ ਦੇਣ ਨੂੰ, ਤਕਰੀਬਨ ਜਿੱਦਾਂ ਤੁਸੀਂ ਦੱਸਿਆ $1.3 ਬਿਲੀਅਨ ਉਹ ਹੋਣਗੇ। ਸੋ ਬਾਕੀ ਦੇ ਡਾਲਰ ਜਿਹੜੇ ਆ ਸ਼ਾਇਦ ਮੈਕਸੀਕੋ ਤੋਂ ਜਾਂ ਕਿਸੇ ਹੋਰ ਪਾਸਿਓਂ ਜਿਹੜੇ ਲੈਂਡ ਦੀ ਜਿਹੜੀ ਕੈਂਪੇਨ ਦੇ ਵਿੱਚ ਵਾਅਦਾ ਕੀਤਾ ਸੀ ਉਹਨਾਂ ਨੇ, ਉਹ ਕਰਨਗੇ ਜਾਂ ਨਹੀਂ ਕਰਨਗੇ, ਉਹ ਦੇਖਣ ਵਾਲੀ ਗੱਲ ਰਹੇਗੀ। ਪਰ ਲੈਟਸ ਸੀ ਕੀ ਹੁੰਦਾ ਆ। ਉੱਧਰ ਜਿਹੜੇ ਇਹਨਾਂ ਦੇ ਨਾਲ ਹੀ ਜੁੜੀ ਹੋਈ ਜੇ ਇੱਕ ਹੋਰ ਖਬਰ ਦੇ ਉੱਤੇ ਹਰਜੋਤ ਸਿੰਘ ਦੀ ਨਜ਼ਰ ਮਾਰੀਏ, ਟਰੰਪ ਫਾਊਂਡੇਸ਼ਨ ਇੱਕ ਚੈਰਿਟੀ ਫਾਊਂਡੇਸ਼ਨ ਇਹਨਾਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਆ। ਅੱਜ ਜਿਹੜੇ ਆ ਕੋਰਟ ਨੇ ਜਿਹੜਾ ਇਹ ਫੈਸਲਾ ਲਿਆ, ਅਤੇ ਇਹ ਵੀ ਜਿਹੜੇ ਉਹ ਮੰਨ ਗਏ ਨੇ ਵੀ ਉਹ ਆਪਣੀ ਇਸ ਫਾਊਂਡੇਸ਼ਨ ਨੂੰ
ਡਿਜ਼ੋਲਵ ਜਿਹੜੇ ਉਹ ਕਰ ਦੇਣਗੇ ਜਿਹੜੀ ਕੋਰਟ ਦੀ ਨਿਗਰਾਨੀ ਦੇ ਹੇਠ, ਅਦਾਲਤ ਦੀ ਨਿਗਰਾਨੀ ਦੇ ਹੇਠ। ਸੋ ਜੁਡੀਸ਼ੀਅਲ ਸੁਪਰਵਿਜ਼ਨ ਦੇ ਅਧੀਨ ਇਸ ਨੂੰ ਡਿਜ਼ੋਲਵ ਜਿਹੜਾ ਕੀਤਾ ਜਾਊਗਾ। ਇਹਨਾਂ ਦੇ ਉੱਤੇ ਜਿਹੜਾ ਆ ਲਾ ਸੂਟ ਜਿਹੜਾ ਚੱਲ ਰਿਹਾ ਸੀਗਾ ਜਿਹੜੇ ਡੋਨਲਡ ਟਰੰਪ ਦੀ ਜਿਹੜੀ ਚੈਰਿਟੀ ਆ ਉਸ ਨੂੰ ਲੈ ਕੇ ਵੀ ਕਹਿੰਦੇ ਵੀ 2016 ਦੀਆਂ ਇਲੈਕਸ਼ਨਸ ਦੇ ਵਿੱਚ ਜਿਹੜਾ ਜਿਨ੍ਹਾਂ ਨੇ ਦੋਸ਼ ਲਾਏ ਸੀ ਉਹ ਕਹਿੰਦੇ ਸੀਗੇ ਵੀ ਇਹਨਾਂ ਨੇ ਜਿਹੜੀ ਚੈਰਿਟੀ ਆ ਆਪਣੇ ਪੋਲੀਟੀਕਲ ਏਜੰਡੇ ਨੂੰ ਗਾਂਹ ਵਧਾਉਣ ਦੇ ਲਈ ਜਿਹੜੀ ਆ ਉਹ ਵਰਤੀ ਆ, ਅਤੇ ਇਸ ਕਰਕੇ ਜਿਹੜਾ ਆ ਇਸ ਨੂੰ ਜਿਹੜਾ ਆ ਖਾਰਜ ਕੀਤਾ ਜਾਵੇ, ਇਸ ਨੂੰ ਭੰਗ ਕੀਤਾ ਜਾਵੇ। ਅਤੇ ਹੁਣ ਅਦਾਲਤੀ ਨਿਗਰਾਨੀ ਅਧੀਨ ਜਿਹੜੀ ਆ ਇਹ ਡੋਨਲਡ ਜੇ ਟਰੰਪ ਫਾਊਂਡੇਸ਼ਨ ਜਿਹੜੀ ਆ ਉਸ ਨੂੰ ਭੰਗ ਕੀਤਾ ਜਾਵੇਗਾ। ਅਤੇ ਅਜੇ ਉੱਦਾਂ ਕਹਿੰਦੇ ਆ ਵੀ ਜਿਹੜਾ ਲਾ ਸੂਟ ਆ ਉਹ ਕੰਟੀਨਿਊ ਰਹੇਗਾ ਅਦਾਲਤ ਦੇ ਵਿੱਚ, ਅਤੇ ਇਹ ਦੋਨੋਂ ਹੀ ਪਾਰਟੀਆਂ ਦੇਖਣਗੇ ਵੀ ਕੀ ਜਿਹੜਾ ਨਤੀਜਾ ਆ ਉਹ ਇਸ ਦਾ ਆਵੇਗਾ। ਜੀ, ਅਤੇ ਅਗਲੀ ਖਬਰ ਵੱਲ ਜਾਈਏ ਅਤੇ ਰਾਈਟ ਨਾਓ ਜਿਹੜਾ ਮਾਈਕਲ ਫਲਿਨ ਆ ਉਹਨੂੰ ਜਿਹੜੀ ਸਜ਼ਾ ਜੱਜ ਵੱਲੋਂ ਸੁਣਾਈ ਜਾਊਗੀ। ਅਤੇ ਜਿਹੜੀ ਬ੍ਰੇਕਿੰਗ ਨਿਊਜ਼ ਆ ਰਹੀ ਆ ਕੁਛ ਮਿੰਟ ਪਹਿਲਾਂ ਦੀ 9:30 ਵਜੇ ਜਿਹੜਾ ਟਾਈਮ ਹੈਗਾ ਆ ਉਦੋਂ ਤੱਕ ਜਿਹੜਾ ਫੈਡਰਲ ਕੋਰਟ ਦੇ ਜੱਜ ਹੈਗੇ ਆ ਐਮਿਟ ਸੁਲੀਵਾਨ ਉਹਨਾਂ ਨੇ ਰੀਸੈਸ ਕੀਤੀ ਹੈਗੀ ਆ। ਉਹ ਤੋਂ ਬਾਅਦ ਜਿਹੜਾ ਆ ਉਹ ਕਹਿੰਦੇ ਵੀ ਮਾਈਕਲ ਫਲਿਨ ਜਿਹੜੇ ਆ ਉਹਨਾਂ ਨੂੰ ਸਜ਼ਾ ਸੁਣਾਈ ਜਾ ਸਕਦੀ ਆ। ਅਤੇ ਜੱਜ ਨੇ ਉਹਨਾਂ ਨੂੰ ਕਿਹਾ ਆ ਵੀ ਤੁਸੀਂ ਆਪਣੇ ਜਿਹੜੇ ਲਾਇਰ ਆ ਉਹਦੇ ਨਾਲ ਪ੍ਰਾਈਵੇਟ ਜਿਹੜਾ ਕਾਨਫਰੰਸ ਰੂਮ ਆ ਉਹਦੇ ਵਿੱਚ ਗੱਲਬਾਤ ਕਰ ਸਕਦੇ ਹੋ। ਅਤੇ ਜੱਜ ਨੇ ਇਹ ਵੀ ਪੁੱਛਿਆ ਆ ਫਲਿਨ ਨੂੰ ਵੀ ਟਰੈਜ਼ਨਸ ਐਕਟੀਵਿਟੀ ਤਾਂ ਨਹੀਂ ਕੀਤੀ ਹੈਗੀ ਜਿਹੜਾ ਮਾਈਕਲ ਫਲਿਨ ਹੈਗਾ ਆ। ਜੀ ਬਿਲਕੁਲ। ਅਤੇ ਰਾਈਟ ਨਾਓ ਬ੍ਰੇਕਿੰਗ ਨਿਊਜ਼ ਦੇ ਵਿੱਚ ਇਹ ਵੀ ਆ ਰਿਹਾ ਵੀ ਜਿਹੜੇ ਵਕੀਲ ਜਿਹੜੇ ਮਾਫੀ ਚਾਹੁੰਦੇ ਜਿਹੜੇ ਜੱਜ ਨੇ ਉਹਨਾਂ ਨੇ ਝਾੜਿਆ ਆ, ਪਹਿਲੋਂ ਉਹਨਾਂ ਨੂੰ ਝਿੜਕਾਂ ਮਾਰੀਆਂ ਮਾਈਕਲ ਫਲਿਨ ਨੂੰ, ਅਤੇ ਹੁਣ ਰੀਸੈਸ ਦੇ ਵਿੱਚ ਗਏ ਆ। ਅਤੇ ਰੀਸੈਸ ਤੋਂ ਬਾਅਦ ਦੇ ਵਿੱਚ ਆਉਂਦੇ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਆ ਵੀ ਉਹ ਜਲਦ ਹੀ ਜਿਹੜਾ ਫੈਸਲਾ ਸੁਣਾਉਣਗੇ ਇਸ ਦੇ ਵਿੱਚ। ਉੱਦਾਂ ਕਹਿੰਦੇ ਆ ਵੀ ਜਿਹੜੇ ਮਾਈਕਲ ਫਲਿਨ ਨੂੰ ਕੁਛ ਮਹੀਨਿਆਂ ਦੀ ਜਿਹੜੀ ਨਾਮ ਮਾਤਰ ਸਜ਼ਾ ਤੋਂ ਕੁਛ ਮਹੀਨਿਆਂ ਦੀ ਜਿਹੜੀ ਸਜ਼ਾ ਆ FBI ਨੂੰ ਝੂਠ ਬੋਲਣ ਦੇ ਕਰਕੇ ਜਿਹੜੀ ਆ ਉਹ ਦਿੱਤੀ ਜਾ ਸਕਦੀ ਆ। ਇਸ ਜਿਹੜੇ ਰਸ਼ੀਅਨ ਜਿਹੜੀ ਇੰਟਰਫੀਅਰੈਂਸ ਹੋਈ ਆ ਅਮਰੀਕਨ ਇਲੈਕਸ਼ਨਸ ਦੇ ਵਿੱਚ, ਅਤੇ ਪੋਸੀਬਲ ਕਥਿਤ ਤੌਰ ਦੇ ਉੱਤੇ ਜਿਹੜੀ ਕਲੂਜਨ ਦੀ ਜਿਹੜੀ ਇਨਵੈਸਟੀਗੇਸ਼ਨ ਉਹ ਚੱਲ ਰਹੀ ਆ ਉਸ ਦੇ ਤਹਿਤ ਆਲਰੇਡੀ ਕਈ ਲੋਕ ਜਿਹੜੇ ਆ ਜਿਹੜੇ ਦਰਜਨ ਤੋਂ ਵੱਧ ਲੋਕ ਆਲਰੇਡੀ ਉਹ ਇੰਡਾਈਟ ਕੀਤੇ ਜਾ ਚੁੱਕੇ, ਉਹਨਾਂ ਉੱਤੇ ਦੋਸ਼ ਜਿਹੜੇ ਘੜੇ ਜਾ ਚੁੱਕੇ ਆ, ਅਤੇ ਕਈਆਂ ਨੇ ਦੋਸ਼ ਜਿਹੜੇ ਆ ਉਹਨਾਂ ਅਗੇਂਸਟ ਜਿਹੜੇ ਸਾਬਤ ਵੀ ਹੋ ਚੁੱਕੇ ਆ। ਸੋ ਬਿਲਕੁਲ ਜਿਹੜੇ ਜੱਜ ਸੁਲੀਵਾਨ ਆ ਉਹਨਾਂ ਨੇ ਕਹਿੰਦੇ ਵੀ ਕਾਫੀ ਸਖਤ ਸ਼ਬਦਾਂ ਦੇ ਵਿੱਚ ਜਿਹੜੇ ਮਾਈਕਲ ਫਲਿਨ ਆ ਉਹਨਾਂ ਨੂੰ ਜਿਹੜਾ ਕਿਹਾ ਵੀ ਤੁਸੀਂ ਜਿਹੜੀ ਆ ਸਾਡਾ ਮੁਲਕ ਇਹਨੂੰ ਵੇਚਿਆ ਹੈਗਾ ਆ, ਵੀ ਤੁਸੀਂ ਐਜ਼ ਏ ਅਨਰਜਿਸਟਰਡ ਏਜੰਟ ਐਕਟ ਕਰ ਰਹੇ ਸੀ ਜੋ ਕਿ ਟੋਟਲੀ ਰੋਂਗ ਆ। ਕਿਸੇ ਫੋਰਨ ਕੰਟਰੀ ਦੇ ਲਈ ਤੁਸੀਂ ਕੰਮ ਕਰ ਰਹੇ ਸੀ। ਅਤੇ ਦੂਸਰੇ ਪਾਸੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੀ ਸੀਗੇ ਪ੍ਰੈਜ਼ੀਡੈਂਟ ਆਫ ਯੂਨਾਈਟਿਡ ਸਟੇਟਸ ਦੇ। ਇਹਦੇ ਨਾਲ ਜਿਹੜਾ ਆ ਵੀ ਸਾਡਾ ਜਿਹੜਾ ਮੁਲਕ ਆ ਉਹ ਇੱਕ ਤਰ੍ਹਾਂ ਨਾਲ ਤੁਸੀਂ ਖਤਰੇ ਦੇ ਵਿੱਚ ਪਾਇਆ ਹੈਗਾ ਆ। ਜੀ ਬਿਲਕੁਲ ਬਿਲਕੁਲ। ਜਿੱਦਾਂ ਆਪਾਂ ਕੱਲ੍ਹ ਦੇਖਿਆ ਸੀਗਾ ਵੀ ਇੱਦਾਂ ਹੀ ਇਹਨਾਂ ਦੇ ਜਿਹੜੇ 2 ਸਾਥੀ ਸੀਗੇ ਉਹਨਾਂ ਨੂੰ ਜਿਹੜੇ ਟਰਕੀ ਦੇ ਇੱਕ ਫੋਰਨ ਏਜੰਟ ਉਹਨਾਂ ਦੇ ਬਿਹਾਫ ਦੇ ਉੱਤੇ ਸਰਕਾਰ ਦੇ ਜਿਹੜੇ ਕੰਮ ਕਰ ਰਹੇ ਸੀ ਉਹਨਾਂ ਨੂੰ ਵੀ ਉਹਨਾਂ ਉੱਤੇ ਵੀ ਦੋਸ਼ ਆਇਦ ਕੀਤੇ ਗਏ ਸੀਗੇ। ਜੀ ਬਿਲਕੁਲ। ਸੋ ਜੱਜ ਨੇ ਅੱਗੇ ਜਾ ਕੇ ਇਹ ਵੀ ਕਿਹਾ ਵੀ ਤੁਸੀਂ ਇਕੱਲਾ FBI ਨੂੰ ਝੂਠ ਨਹੀਂ ਬੋਲਿਆ, ਅਤੇ ਤੁਸੀਂ ਜਿਹੜੇ ਸੀਨੀਅਰ ਟਰੰਪ ਆਫੀਸ਼ੀਅਲਸ ਆ ਉਹਨਾਂ ਦੇ ਨਾਲ ਵੀ ਜਿਹੜਾ ਆ ਝੂਠ ਬੋਲਦੇ ਰਹੇ ਹੋ। ਸੋ ਲੱਗਦਾ ਆ ਵੀ ਜਿਸ ਤਰ੍ਹਾਂ ਦਾ ਜੱਜ ਦਾ ਜਿਹੜਾ ਸਟੈਂਡ ਹੈਗਾ ਆ ਉਹਨਾਂ ਨੂੰ ਜਿਹੜੀ ਸਖਤ ਸਜ਼ਾ ਦਿੱਤੀ ਜਾ ਸਕਦੀ ਆ। ਜੀ ਜੀ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ, ਜੌਨ ਮਕੇਨ ਜਿਨ੍ਹਾਂ ਦਾ ਪਿਛਲੇ ਕੁਛ ਮਹੀਨੇ ਪਹਿਲਾਂ ਜਿਹੜਾ ਦੇਹਾਂਤ ਹੋ ਗਿਆ ਸੀ, ਐਰੀਜ਼ੋਨਾ ਦੀ ਜਿਹੜੀ ਸੈਨੇਟ ਦੀ ਜਿਹੜੀ ਸੀਟ ਸੀ ਉਹ ਅਜੇ ਤਾਈਂ ਖਾਲੀ ਪਈ ਸੀ। ਉੱਥੋਂ ਦੇ ਜਿਹੜੇ ਗਵਰਨਰ ਹੈਗੇ ਨੇ ਡਗ ਡਿਊਸੀ, ਉਹਨਾਂ ਨੇ ਅੱਜ ਰਿਪਬਲਿਕਨ ਰਿਪਰੈਜ਼ੈਂਟੇਟਿਵ ਮਾਰਥਾ ਮੈਕਸੈਲੀ ਉਹਨਾਂ ਨੂੰ ਸੈਨੇਟ ਦੇ ਲਈ ਅਪੁਆਇੰਟ ਜਿਹੜਾ ਆ ਉਹ ਕਰ ਦਿੱਤਾ ਆ। ਰਹਿੰਦੀ ਟਰਮ ਤੱਕ ਕਹਿੰਦੇ ਆ ਵੀ ਇਹਨਾਂ ਨੂੰ ਜਿਹੜਾ ਆ ਮਾਰਥਾ ਮੈਕਸੈਲੀ ਆ ਉਹ ਉੱਥੇ ਐਰੀਜ਼ੋਨਾ ਦੇ ਸੈਨੇਟਰ ਵਜੋਂ ਸੈਨੇਟ ਦੇ ਵਿੱਚ ਕੰਮ ਨਿਭਾਉਣਗੇ। ਪਿਛਲੇ ਜਿਹੜੀ ਇਲੈਕਸ਼ਨ ਹੋ ਕੇ ਹਟੀਆਂ ਮਿਡ ਟਰਮ ਦੇ ਵਿੱਚ ਇਸ ਤੋਂ ਪਹਿਲਾਂ ਜਿਹੜੇ ਜੈਫ ਫਲੇਕ
ਜਿਹੜੇ ਦੂਜੇ ਸੈਨੇਟਰ ਸੀਗੇ ਐਰੀਜ਼ੋਨਾ ਤੋਂ, ਉਹਨਾਂ ਨੇ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਰੀ ਇਲੈਕਸ਼ਨ ਨਹੀਂ ਸੀ ਕਰਨੀ, ਸੋ ਉਹ ਉੱਥੇ ਸੀਟ ਖਾਲੀ ਸੀ। ਉੱਥੇ ਡੈਮੋਕ੍ਰੇਟ ਪਾਰਟੀ ਦੀ ਕ੍ਰਿਸਟਨ ਸਿਨੇਮਾ ਜਿਹੜੀ ਆ ਉਹ ਜਿੱਤੀ ਸੀ। ਇਹ ਉਹ ਸਟੇਟ ਆ ਦੇਖੋ ਹਰਜੋਤ ਸਿੰਘ ਜੀ, 2018 ਤੋਂ ਪਹਿਲਾਂ ਜਿੱਥੇ ਅੱਜ ਤੱਕ ਕਦੀ ਵੀ ਕੋਈ ਫੀਮੇਲ ਸੈਨੇਟਰ ਨਹੀਂ ਸੀ ਆਈ, ਇਸ ਮੌਕੇ ਜਿਹੜੀਆਂ 2 ਔਰਤਾਂ ਜਿਹੜੀਆਂ ਆ ਉਹ ਸੈਨੇਟਰ ਦੇ ਵਜੋਂ ਐਰੀਜ਼ੋਨਾ ਨੂੰ ਜਿਹੜੀਆਂ ਰਿਪਰੈਜ਼ੈਂਟ ਕਰਨਗੀਆਂ। ਜੌਨ ਮਕੇਨ ਦੀ ਜਿਹੜੀ ਕੁੜੀ ਆ ਉਸਨੇ ਵੀ ਕੁਛ ਘੰਟੇ ਪਹਿਲਾਂ ਜਿਹੜੀ ਆ ਗਵਰਨਰ ਡਗ ਡਿਊਸੀ ਨੂੰ ਗੁਹਾਰ ਲਾਈ ਸੀ ਵੀ ਜ਼ਰੂਰ ਤੁਸੀਂ ਮਾਰਥਾ ਮੈਕਸੈਲੀ ਨੂੰ ਤੁਸੀਂ ਜਿਹੜੇ ਰਿਪਰੈਜ਼ੈਂਟੇਟਿਵ ਹੈਗੇ ਆ ਉਹਨਾਂ ਨੂੰ ਸੈਨੇਟਰ ਵਜੋਂ ਜਿਹੜਾ ਉਹ ਲਾਓ ਅਤੇ ਅਸੀਂ ਇਹਨਾਂ ਦਾ ਜਿਹੜਾ ਪੂਰਾ ਸਾਥ ਉਹ ਦੇਵਾਂਗੇ। ਇਹ ਦੱਸਦੇ ਜਾਈਏ ਜਿਹੜੇ ਰਿਪਰੈਜ਼ੈਂਟੇਟਿਵ ਮਾਰਥਾ ਮੈਕਸੈਲੀ ਆ ਇਹ ਏਅਰ ਫੋਰਸ ਦੇ ਵਿੱਚ ਵੀ ਜਿਹੜੇ ਆ ਉਹ ਰਹਿ ਕੇ ਆਏ ਨੇ। ਇਹਨਾਂ ਨੇ ਯੂਨਾਈਟਿਡ ਏਅਰ ਫੋਰਸ ਵਿੱਚ ਕੰਬੈਟ ਵੈਟਰਨ ਨੇ, ਸਰਵ ਕਰ ਰਹੇ ਨੇ ਅਤੇ ਇਹ ਐਰੀਜ਼ੋਨਾ ਦੀ 2nd ਡਿਸਟ੍ਰਿਕਟ ਤੋਂ ਰਿਪਬਲਿਕਨ ਪਾਰਟੀ ਵੱਲੋਂ ਰਿਪਰੈਜ਼ੈਂਟੇਟਿਵ ਦੇ ਅਹੁਦੇ ਦੇ ਉੱਤੇ ਹੈਗੇ ਨੇ। 52 ਸਾਲ ਉਹਨਾਂ ਦੀ ਉਮਰ ਜਿਹੜੀ ਆ ਉਹ ਦੱਸੀ ਜਾਂਦੀ ਆ ਜੀ। ਅਤੇ ਅਗਲੀ ਖਬਰ ਵੱਲ ਚੱਲੀਏ। ਸ਼ਿਕਾਗੋ ਤੋਂ ਖਬਰ ਆ ਰਹੀ ਆ, ਕਹਿੰਦੇ ਸ਼ਿਕਾਗੋ ਤੋਂ 2 ਪੁਲਿਸ ਆਫੀਸਰਸ ਉਹ ਇੱਕ ਜਗ੍ਹਾ ਜਿਹੜੇ ਸ਼ਾਟਸ ਫਾਇਰ ਹੋਏ ਸੀਗੇ ਗਨ ਦੇ, ਅਤੇ ਉੱਥੇ ਰਿਸਪੌਂਡ ਕਰਨ ਜਾ ਰਹੇ ਸੀ। ਆਫੀਸਰ ਐਡਜੂਆਰਡੋ ਮਾਰਮੋਲੇਹੋ 36 ਸਾਲਾਂ ਦੇ ਅਤੇ ਕੋਨਾਰਡ ਗੈਰੀ 31 ਸਾਲਾਂ ਦੇ ਸੀ। ਅਤੇ ਕਹਿੰਦੇ ਵੀ ਉਹ ਨੱਠ ਭੱਜ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਲੱਗਾ ਉੱਥੇ ਰੇਲਵੇ ਟਰੈਕ ਵੀ ਲੱਗੇ ਸੀ, ਜਿਹਦੇ ਨਾਲ ਟ੍ਰੇਨ ਦੇ ਨਾਲ ਦੋਨਾਂ ਦੀ ਜਿਹੜੀ ਆ ਵੱਜਣ ਦੇ ਨਾਲ ਮੌਤ ਹੋ ਗਈ। ਸੋ ਇਹ ਬਹੁਤ ਮਾੜੀ ਖਬਰ ਜਿਹੜੀ ਆ ਰਹੀ ਆ। 2 ਪੁਲਿਸ ਆਫੀਸਰਸ ਸ਼ਿਕਾਗੋ ਦੇ ਵਿੱਚ ਜਿਹੜੇ ਇਹ ਇੱਕ ਜਿੱਥੇ ਗੋਲੀਬਾਰੀ ਚੱਲ ਰਹੀ ਸੀ ਕਹਿ ਸਕਦੇ ਹਾਂ, ਉਹਨੂੰ ਰਿਸਪੌਂਡ ਕਰਨ ਗਏ ਸੀ ਅਤੇ ਜਿਹੜੀ ਆ ਇੱਕ ਟ੍ਰੇਨ ਦੇ ਨਾਲ ਸਟਕ ਡਾਊਨ ਹੋ ਗਏ ਅਤੇ ਜਿੱਥੇ ਹੀ ਉਹਨਾਂ ਦੀ ਜਿਹੜੀ ਆ ਮੌਤ ਹੋ ਗਈ। ਜੀ ਬਿਲਕੁਲ। ਅਤੇ ਕਹਿੰਦੇ ਉਹਨਾਂ ਦਾ ਬੋਡੀ ਕੈਮਰੇਜ਼ ਜਿਹੜੇ ਆ ਉਹ ਰਿਕਵਰ ਕਰ ਲਏ ਗਏ ਆ। ਹੁਣ ਪੁਲਿਸ ਜਿਹੜੇ ਉਹਨਾਂ ਦੀ ਸਾਥੀ ਜਿਹੜੇ ਪੁਲਿਸ ਵਾਲੇ ਆ ਉਸ ਨੂੰ ਚੈੱਕ ਕਰਨਗੇ ਕਿ ਜਿਹੜਾ ਉਹ ਕਿੱਦਾਂ ਜਿਹੜੀ ਘਟਨਾ ਵਾਪਰੀ ਵੀ ਟ੍ਰੇਨ ਦੇ ਨਾਲ ਉਹਨਾਂ ਦਾ ਜਿਹੜਾ ਟੱਕਰਾ ਇਸ ਤਰੀਕੇ ਦੇ ਨਾਲ ਹੋ ਰਿਹਾ। ਅਤੇ ਬੜੇ ਜਵਾਨ ਦੇਖੋ ਹਰਜੋਤ ਸਿੰਘ ਜੀ ਦੋਨੋਂ ਹੀ ਪੁਲਿਸ ਵਾਲੇ ਸੀਗੇ। 31 ਸਾਲ 36 ਸਾਲ ਕੋਈ ਬਹੁਤੀ ਉਮਰ ਨਹੀਂ ਹੁੰਦੀ। ਇੱਕ ਦਾ ਤਾਂ ਹੁਣੇ ਜਿਹੜਾ ਆ ਬੇਬੀ ਹੋਇਆ ਸੀਗਾ, ਉਹ ਇਨਫੈਂਟ ਹੀ ਜਿਹੜਾ ਆ ਜੇ ਦੱਸਿਆ ਜਾਂਦਾ ਸੀਗਾ। ਜੀ ਬਿਲਕੁਲ। ਜੰਗ ਇੱਕ 36 ਸਾਲਾਂ ਦਾ ਸੀ, 31 ਦਾ ਸੀ, ਸੋ ਹਜੇ ਬੜੀ ਘੱਟ ਉਮਰ ਸੀਗੀ। ਅਤੇ ਸ਼ਿਕਾਗੋ ਜਿਹੜਾ ਆ ਉਹ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਸਿੰਪਲ ਲੈਂਗੁਏਜ 'ਚ ਬੈਟਲ ਗਰਾਊਂਡ ਬਣਿਆ ਹੋਇਆ। ਇੰਨੀਆਂ ਜ਼ਿਆਦਾ ਉੱਥੇ ਸ਼ੂਟਿੰਗਸ ਹੁੰਦੀਆਂ ਨਾ, ਕਹਿੰਦੇ ਹਰ ਵੀਕ 'ਚ 70 ਦੇ ਕਰੀਬ ਐਵਰੇਜ ਸ਼ੂਟਿੰਗ ਹੁੰਦੀਆਂ ਅਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਜਿਹੜੇ ਆ ਇਸ ਸਾਲ ਮਰਡਰ ਵੀ ਹੋਏ ਹੈਗੇ ਆ। ਸੋ ਦੇਖੋ ਇਹਦੇ ਬਾਰੇ ਕਈ ਵਾਰੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਵੱਲੋਂ ਵੀ ਆਈਆਂ ਖਬਰਾਂ ਵੀ ਤੁਸੀਂ ਜਿਹੜਾ ਆ ਇਹਨੂੰ ਮੈਨੇਜ ਨਹੀਂ ਕਰ ਰਹੇ, ਕਿਉਂਕਿ ਇਮੈਨੂਅਲ ਉੱਥੇ ਦੇ ਜਿਹੜੇ ਸੀਗੇ ਗਵਰਨਰ ਸੀ, ਮੇਅਰ ਸੀ ਸ਼ਾਇਦ, ਅਤੇ ਜਿਹੜੇ ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ ਜਾਂ ਪ੍ਰੈਜ਼ੀਡੈਂਟ ਬਰਾਕ ਓਬਾਮਾ ਵੀ ਪਹਿਲਾਂ ਸ਼ਿਕਾਗੋ ਨੂੰ ਰਿਪਰੈਜ਼ੈਂਟ ਕਰਦੇ ਸੀ, ਪਰ ਪਿਛਲੇ ਕੁਝ ਸਾਲਾਂ ਤੋਂ ਜਿਹੜਾ ਸ਼ਿਕਾਗੋ ਆ ਖਾਸ ਕਰਕੇ ਜਿਹੜਾ ਸਵਰਬ ਆ ਉੱਥੇ ਜਿਹੜੀ ਆ ਮਰਮਰਾਈ ਬਹੁਤ ਜ਼ਿਆਦਾ ਚੱਲ ਰਹੀ ਆ। ਜੀ ਬਿਲਕੁਲ। ਸੋ ਕਾਫੀ ਜ਼ਿਆਦਾ ਇਸ ਟਾਈਮ ਮਸਲਾ ਜਿਹੜਾ ਆ ਉੱਥੇ ਨਾਜ਼ੁਕ ਬਣਿਆ ਪਿਆ। ਸ਼ੂਟਿੰਗ ਦੇ ਮਾਮਲੇ 'ਚ ਹੀ ਦੇਖੋ ਗਏ ਸੀ ਅਤੇ ਇਹਨਾਂ ਦੋਨਾਂ ਦੀ ਜਿਹੜੀ ਆ ਉਹ ਜਾਨ ਚਲੀ ਗਈ। 2018 ਦੇ ਵਿੱਚ ਹੁਣ ਤੱਕ ਸ਼ਿਕਾਗੋ ਦੇ ਵਿੱਚ 555 ਲੋਕ ਜਿਹੜੇ ਉਹ ਮਾਰੇ ਜਾ ਚੁੱਕੇ ਨੇ। ਇੰਨੇ ਹੋਮੋਸਾਈਡ ਹੋ ਚੁੱਕੇ ਨੇ। ਅਜੇ ਪਿਛਲੇ ਸਾਲ ਦੇ ਨਾਲੋਂ ਇਹ 100 ਜਿਹੜੀਆਂ ਮੌਤਾਂ ਘੱਟ ਨੇ। ਚਲੋ ਹੁਣ ਇਹ ਨਹੀਂ ਪਤਾ ਇਹ 'ਚ ਕੀ ਚੰਗਾ ਅਤੇ ਕੀ ਮਾੜਾ। 2016 ਕਹਿੰਦੇ ਸਭ ਤੋਂ ਭਿਆਨਕ ਸਾਲ ਸ਼ਿਕਾਗੋ ਦੇ ਲਈ ਜਿਹੜਾ ਰਿਹਾ ਸੀ, ਜਿਸ ਦੇ ਵਿੱਚ 758 ਹੋਮੋਸਾਈਡ ਇੱਕ ਸਾਲ ਦੇ ਵਿੱਚ ਜਿਹੜੇ ਹੋਏ ਆ। 400 ਸਵਾ 400 ਐਵਰੇਜ ਹਰ ਸਾਲ ਜਿਹੜੇ ਉੱਥੇ ਲੋਕ ਜਿਹੜੇ ਆ ਉੱਥੇ ਮਾਰੇ ਜਾਂਦੇ ਆ। ਪੁਲਿਸ ਵੀ ਵਿਚਾਰੀ ਕਿਹੜੇ ਉੱਥੇ ਗੋਲੀ ਚੱਲਣ ਦੇ ਉੱਤੇ ਆਊਗੀ। ਜਿੱਦਾਂ ਇੱਥੇ ਕਿਹਾ ਜਾਂਦਾ ਨਾ ਵੀ ਇੱਥੇ ਕੋਈ ਇੱਦਾਂ ਦੀ ਗੱਲ ਹੋਵੇ ਤਾਂ ਪੁਲਿਸ ਭੱਜੀ ਆਉਂਦੀ, ਉੱਥੇ ਤਾਂ ਗੋਲੀ ਇੰਨੀ ਚੱਲਦੀ ਆ ਦਿਨ ਦੇ ਵਿੱਚ। ਤੁਸੀਂ ਹਿਸਾਬ ਲਾ ਲਓ ਵੀ 2 ਹੋਮੋਸਾਈਡ ਜਿਹੜੇ ਆ ਅਮੂਮਨ ਜਿਹੜੇ ਉੱਥੇ ਹੋ ਰਹੇ ਨੇ। ਇਹ ਇੰਨੀ ਜਿਹੜੀ ਉੱਥੇ ਭੈੜੀ ਪ੍ਰੋਬਲਮ ਜਿਹੜੀ ਉੱਥੇ ਬਣੀ ਪਈ ਹੋਈ ਆ ਜੀ। ਅਤੇ ਅਗਲੀ ਖਬਰ ਵੱਲ ਚੱਲੀਏ ਜਿਹੜੀ ਯੂਕੇ ਤੋਂ ਆ ਰਹੀ ਆ। ਯੂਕੇ ਦੇ ਵਿੱਚ ਇੰਗਲੈਂਡ 'ਚ ਕਹਿੰਦੇ ਕੁਛ ਗਰੁੱਪ ਆਫ ਜਿਹੜੇ ਬ੍ਰਿਟਿਸ਼ ਲਾ ਮੇਕਰਸ ਆ ਉਹ ਇੱਕ ਤਰ੍ਹਾਂ ਦੇ ਨਾਲ ਕੈਂਪੇਨ ਚਲਾ ਰਹੇ ਆ, ਜਿਹਦੇ ਵਿੱਚ ਉਹ ਲੌਬੀ ਕਰ ਰਹੇ ਆ ਵੀ ਜਿਹੜੀ ਸਿੱਖਿਜ਼ਮ ਆ ਇਹਨੂੰ ਇੱਕ ਸੈਪਰੇਟ ਐਥਨੀਸਿਟੀ ਇੱਕ ਟਿਕ ਬਾਕਸ ਯੂਜ਼ ਕੀਤਾ ਜਾਵੇ ਜਦੋਂ ਯੂਕੇ ਦੇ ਵਿੱਚ 2021 ਦੇ ਵਿੱਚ ਸੈਂਸਸ ਹੋਣਾ ਹੈਗਾ ਆ।
ਸਰੋਤਿਆਂ ਨੂੰ ਪਤਾ ਹੀ ਆ ਵੀ ਇੰਗਲੈਂਡ ਦੇ ਵਿੱਚ ਬਹੁਤ ਲੰਮੇ ਸਮੇਂ ਤੋਂ ਜਿਹੜੇ ਸਿੱਖ ਰਹਿ ਰਹੇ ਹੈਗੇ ਆ, ਸੋ ਉਹ ਆਪਣੇ ਆਪ ਨੂੰ ਐਜ਼ ਏ ਇੰਡੀਅਨ ਨਹੀਂ ਕਾਊਂਟ ਕਰਨਾ ਚਾਹੁੰਦੇ, ਕਿਉਂਕਿ ਉੱਥੇ 3rd ਜਨਰੇਸ਼ਨ ਦੇ ਵੀ ਜਿਹੜੇ ਸਿੱਖ ਬੋਰਨ ਹੈਗੇ ਆ, ਉਹ ਕਹਿੰਦੇ ਸਾਡਾ ਵੀ ਇੰਡੀਆ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਅਸੀਂ ਤਾਂ ਵੀ ਸਾਡੇ ਫਾਦਰ ਗ੍ਰੈਂਡ ਫਾਦਰ ਵੀ ਕਈਆਂ ਦੇ ਉੱਥੇ ਦੇ ਬੋਰਨ ਹੈਗੇ ਆ। ਸੋ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਜਿਹੜਾ ਹੈਗਾ ਬ੍ਰਿਟਿਸ਼ ਸਿੱਖਸ ਨੇ, ਉਹਨਾਂ ਨੇ ਪਹਿਲਾਂ ਐਕਿਊਜ਼ ਕੀਤਾ ਸੀ ਨੈਸ਼ਨਲ ਸਟੈਟਿਸਟਿਕਸ ਨੂੰ, ਜਿਹੜਾ ਹੈਗਾ ਆਫਿਸ ਉਹਨਾਂ ਦਾ, ਵੀ ਉਹ ਇਗਨੋਰ ਕਰ ਰਹੇ ਹੈਗੇ ਇਸ ਗੱਲ ਨੂੰ। ਸਾਡੀ ਜਿਹੜੀ ਆਇਡੈਂਟੀਟੀ ਆ ਉਹਨੂੰ ਬਿਲਕੁਲ ਸੈਪਰੇਟ ਰੱਖਿਆ ਜਾਵੇ, ਅਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਆ ਉਹ UK ਦੇ ਵਿੱਚ ਰਹਿੰਦੇ ਹੈਗੇ ਆ। ਅਤੇ ਕਿਉਂਕਿ ਪ੍ਰੋਬਲਮ ਆਉਂਦੀ ਆ ਜਦੋਂ ਕੋਈ ਨਾ ਕੋਈ ਸਿੱਖਾਂ ਦੇ ਉੱਤੇ ਇਸ਼ੂ ਆਉਂਦਾ ਕਿਸੇ ਤਰ੍ਹਾਂ ਦਾ, ਫਿਰ ਜਿਹੜਾ ਆ ਇੰਡੀਅਨ ਗਵਰਨਮੈਂਟ ਉਹਦੇ 'ਚ ਇੰਟਰਫੀਅਰ ਕਰ ਦਿੰਦੀ ਆ, ਅਤੇ ਉਹ ਕਹਿੰਦੇ ਵੀ ਸਾਡਾ ਉਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਸਾਨੂੰ ਜਿਹੜਾ ਆ ਐਜ਼ ਏ ਸੈਪਰੇਟ ਗਰੁੱਪ ਜਿਹੜਾ ਐਥਨੀਸਿਟੀ ਚੁਣਿਆ ਜਾਵੇ, ਗਿਣਿਆ ਜਾਵੇ। ਅਤੇ UK ਸੈਂਸਸ ਜਿਹੜਾ ਮਾਰਚ 2021 ਤੱਕ ਜਿਹੜਾ ਉਹਨੇ ਕਾਊਂਟ ਕਰਨਾ ਹੈਗਾ ਆ। ਬਿਲਕੁਲ। ਸੋ ਇਸੇ ਤਰੀਕੇ ਨਾਲ ਅਮਰੀਕਾ ਦੇ ਵਿੱਚ ਵੀ 2020 ਦੇ ਵਿੱਚ ਸੈਂਸਸ ਆ ਰਿਹਾ ਆ, 2 ਸਾਲਾਂ ਦੇ 1 ਸਾਲ ਤੋਂ ਬਾਅਦ ਮਤਲਬ 2020 ਦੇ ਵਿੱਚ ਇਹ ਸੈਂਸਸ ਹੋਣਾ ਸ਼ੁਰੂ ਹੋ ਜਾਣਾ ਆ। ਸੋ ਉਦੋਂ ਵੀ ਜਿਹੜਾ ਟਰਾਈ ਆਪਣੀ ਚੱਲ ਰਹੀ ਆ, ਖਾਸ ਕਰਕੇ ਇੱਕ ਲੈਂਗੁਏਜ ਨੂੰ ਲੈ ਕੇ, ਭਾਸ਼ਾ ਨੂੰ, ਬੋਲੀ ਨੂੰ ਲੈ ਕੇ ਤਾਂ ਚੱਲ ਹੀ ਰਹੀ ਆ ਵੀ ਪੰਜਾਬੀ ਜਿਹੜੀ ਖਾਸ ਕਰਕੇ ਜਿੱਥੇ ਪੰਜਾਬੀ ਬੋਲਦੇ ਲੋਕ ਨੇ ਉਹ ਜਿਹੜੇ ਹੋਣ, ਕਿਉਂਕਿ ਦੇਖੋ ਆਪਾਂ ਪਿਛਲੇ ਦਿਨਾਂ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਜਿਹੜਾ ਬਿੱਲ ਸੀਗਾ ਪੰਜਾਬੀ ਵਾਲਾ, ਜਿਸ ਕਰਕੇ ਬਹੁਤ ਸਾਰੇ ਅਜਿਹੇ ਲੋਕ ਜਿਹੜੇ ਪੰਜਾਬੀ ਦੇ ਵਿੱਚ ਹੀ ਗੱਲ ਜਿਹੜੀ ਉਹ ਪੜ੍ਹਨਾ ਚਾਹੁੰਦੇ ਨੇ ਅਤੇ ਗੱਲ ਕਰਨਾ ਚਾਹੁੰਦੇ ਨੇ, ਉਹਦੇ ਨਾਲ ਜਿਹੜੀ ਸਹੂਲਤ ਹੋਊਗੀ। ਸੋ ਉਹ ਟਰਾਈ ਜਿਹੜੀ ਆ ਉਹ ਕੀਤੀ, ਉਹਦੇ ਨਾਲ ਉਸ ਦੇ ਵਿੱਚ ਕਾਫੀ ਜ਼ਿਆਦਾ ਮਦਦ ਹੋਊਗੀ। ਜੇ ਸੈਂਸਸ ਦੇ ਵਿੱਚ ਜਦੋਂ ਪੰਜਾਬੀ ਵਾਲਾ ਬਕਸਾ ਆਊਗਾ ਤਾਂ ਤੁਸੀਂ ਲਿਖ ਕੇ ਜਿਹੜਾ ਉਹ ਘੱਲੋਗੇ। ਸੋ ਆਪਾਂ ਜ਼ਰੂਰ ਤੁਹਾਨੂੰ ਉਹ ਦੱਸਾਂਗੇ ਕਿੱਦਾਂ ਭਰਨਾ ਆ, ਕਿਵੇਂ ਭਰਨਾ ਆ, ਕੀ ਜਿਹੜਾ ਉਸ ਦੇ ਮੁਤਲਕ ਜਿਹੜਾ ਉਹ ਕੀਤਾ ਜਾ ਸਕਦਾ ਆ। ਸੋ ਜ਼ਰੂਰ ਉਸ ਦੇ ਉੱਤੇ ਵੀ ਧਿਆਨ ਦਿਓ। ਅਮਰੀਕਾ ਦੇ ਵਿੱਚ ਜਿਹੜੇ ਇਸ ਟਾਈਮ ਜਿੰਨੇ ਵੀ ਲੋਕ ਰਹਿੰਦੇ ਨੇ, ਕਿਉਂਕਿ ਰਾਈਟ ਨਾਓ ਜਿਹੜੇ ਟਰੰਪ ਪ੍ਰਸ਼ਾਸਨ ਆ ਉਹ ਚਾਹੁੰਦਾ ਆ ਵੀ ਇਮੀਗ੍ਰੇਸ਼ਨ ਦਾ ਸਟੇਟਸ ਵਾਲਾ ਬਕਸਾ ਜਿਹੜਾ ਉਸ ਦੇ ਵਿੱਚ ਆਵੇ ਵੀ ਤੁਸੀਂ US ਸਿਟੀਜ਼ਨ ਹੈਗੇ ਹੋ ਨਹੀਂ ਹੈਗੇ ਹੋ, ਪਰ ਜਿਹੜੇ ਦੂਜੇ ਜਿੰਨੇ ਵੀ ਹੋਰ ਨੇ ਉਹ ਇਸ ਚੀਜ਼ ਦੇ ਵਿਰੋਧ ਦੇ ਵਿੱਚ ਨੇ, ਕਹਿੰਦੇ ਵੀ ਇਹਦੇ ਵਿੱਚ ਤੁਸੀਂ ਓਵਰਆਲ ਜਿੰਨੇ ਲੋਕ ਰਹਿ ਰਹੇ ਨੇ ਇਰਰਿਸਪੈਕਟਿਵ ਆਫ ਇਮੀਗ੍ਰੇਸ਼ਨ ਜਿਹੜਾ ਆ ਉਹ ਪਤਾ ਲੱਗੇ, ਤਾਂ ਜੋ ਉਸ ਹਿਸਾਬ ਦੇ ਨਾਲ ਇਨਫਰਾਸਟਰਕਚਰ, ਉਸ ਹਿਸਾਬ ਦੇ ਨਾਲ ਜਿਹੜੀ ਆ ਅਮਰੀਕਾ ਆਪਣੇ ਆਪ ਨੂੰ ਜਿਹੜਾ ਉਹ ਤਿਆਰ ਰੱਖੇ ਜਾਂ ਉਹ ਤਿਆਰੀਆਂ ਜਿਹੜੀਆਂ ਉਹ ਵਿੱਢੇ। ਪਰ ਦੇਖਦੇ ਹਾਂ ਕੀ ਹੋਊਗਾ। ਇਹ ਵੀ ਜਿਹੜਾ ਕੋਰਟ ਦੇ ਵਿੱਚ, ਅਦਾਲਤ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਚੱਲ ਰਿਹਾ ਆ ਕੇਸ ਜਿਹੜਾ ਚੱਲੇਗਾ, ਅਤੇ ਫਿਰ ਉਸ ਦਾ ਜਿਹੜਾ ਫੈਸਲਾ ਆਊਗਾ ਤਾਂ ਫਿਰ ਉਸ ਹਿਸਾਬ ਦੇ ਨਾਲ ਚੱਲੂਗਾ। ਸੋ ਲੈਟਸ ਸੀ ਕੀ ਬਣਦਾ ਆ, ਕਿਉਂਕਿ ਉਸ ਦੇ ਪਿੱਛੇ ਇਹ ਕਾਰਨ ਹੈਗਾ ਟਰੰਪ ਪ੍ਰਸ਼ਾਸਨ ਦਾ ਵੀ, ਕਿਉਂਕਿ ਜਦੋਂ ਸਿਟੀਜ਼ਨਸ ਘੱਟ ਹੋਣਗੇ ਕਈ ਥਾਵਾਂ 'ਤੇ ਇਲੈਕਟਰਲ ਵੋਟਾਂ ਜਿਹੜੀਆਂ ਆ ਇਲੈਕਟਰਲ ਕਾਲਜ ਦੀਆਂ ਵੋਟਾਂ ਜਿਹੜੀਆਂ ਘਟਣਗੀਆਂ, ਉਹਨਾਂ ਨੂੰ ਆਬਾਦੀ ਦੇ ਮੁਤਾਬਕ ਫਿਰ ਜਿਹੜੇ ਫੰਡਸ ਦੇਣੇ ਪੈਂਦੇ ਆ ਕਿਸੇ ਇੱਕ ਸੂਬੇ ਨੂੰ, ਉਹਨਾਂ ਦਾ ਆਂਕੜਾ ਵੀ ਜਿਹੜਾ ਉਸ ਦੇ ਵਿੱਚ ਉਹ ਘੱਟ ਸਕਦਾ ਆ। ਪਰ ਜਿਹੜੇ ਸੂਬੇ ਉਹ ਕਹਿੰਦੇ ਆ ਵੀ ਜਿਹੜੇ ਚਾਹੇ ਅਨਡਾਕੂਮੈਂਟਡ ਆ, ਚਾਹੇ ਸਿਟੀਜ਼ਨ ਨਹੀਂ ਆ ਲੋਕ, ਗ੍ਰੀਨ ਕਾਰਡ ਵਾਲੇ ਆ, ਵਰਕ ਪਰਮਿਟ ਵਾਲੇ ਆ, ਸਾਰਿਆਂ ਨੂੰ ਇਸ ਦੇ ਵਿੱਚ ਕਾਊਂਟ ਕੀਤਾ ਜਾਵੇ। ਅਤੇ ਅਗਲੀ ਖਬਰ ਬਾਅਦ ਚੱਲੀਏ ਜਿਹੜੀ ਟਰਲਕ ਤੋਂ ਆ ਰਹੀ ਆ। ਟਰਲਕ ਕੈਲੀਫੋਰਨੀਆ ਦੇ ਵਿੱਚ, ਸਰੋਤਿਆਂ ਨੂੰ ਯਾਦ ਹੋਊਗਾ ਕੁਛ ਮਹੀਨੇ ਪਹਿਲਾਂ ਉੱਥੇ ਦਾ ਇੱਕ ਸਿਟੀਜ਼ਨ ਜਿਹੜਾ ਸੁਰਜੀਤ ਸਿੰਘ ਮੱਲੀ ਆ, ਇੱਕ ਸਿੱਖ ਸੀ ਜਿਹਨੂੰ ਕੁੱਟਿਆ ਮਾਰਿਆ ਗਿਆ ਸੀ ਜਿਹੜਾ ਹੇਟ ਕ੍ਰਾਈਮ ਦੇ ਵਿੱਚ, ਅਤੇ ਉਹਨੂੰ ਜਿਹੜਾ ਆ ਹੁਣ ਸਿਟੀਜ਼ਨ ਆਫ ਦਾ ਈਅਰ ਜਿਹੜਾ ਆ ਉੱਥੇ ਦੀ ਗਵਰਨਮੈਂਟ ਆ ਟਰਲਕ ਦੀ ਮੇਅਰ ਉਹਨਾਂ ਵੱਲੋਂ ਐਲਾਨਿਆ ਗਿਆ ਆ। ਸੋ ਕਹਿੰਦੇ ਵੀ 2 ਜਿਹੜੇ ਸਿੱਖ ਹੈਗੇ ਆ, ਸੁਰਜੀਤ ਸਿੰਘ ਮੱਲੀ ਅਤੇ ਦਵਿੰਦਰ ਸਿੰਘ ਬੈਂਸ, ਜੋ ਦਵਿੰਦਰ ਸਿੰਘ ਬੈਂਸ ਟਰਲਕ ਚੈਂਬਰ ਆਫ ਕਾਮਰਸ ਜਿਹੜੇ ਆ ਉਹਦੇ ਬੋਰਡ ਆਫ ਡਾਇਰੈਕਟਰ ਹੈਗੇ ਆ, ਅਤੇ ਦੋਨਾਂ ਨੇ ਕਹਿੰਦੇ ਜਦੋਂ ਕਿਤੇ ਵੀ ਡਿਜ਼ਾਸਟਰ ਆਉਂਦਾ ਹੈਗਾ ਆ ਕਿਸੇ ਤਰ੍ਹਾਂ ਦਾ ਵੀ, ਵੱਧ ਚੜ੍ਹ ਕੇ ਜਿਹੜੀ ਆ ਉਹਦੇ ਵਿੱਚ ਸੇਵਾ ਕਰਦੇ ਆ। ਸੋ ਇਸੇ ਕਰਕੇ ਜਿਹੜਾ ਆ ਇਸ ਸਿਟੀ ਵੱਲੋਂ ਸੁਰਜੀਤ ਸਿੰਘ ਮੱਲੀ ਨੂੰ ਜਿਹੜਾ ਆ ਆਪਣਾ ਸਿਟੀਜ਼ਨ ਆਫ ਦਾ ਈਅਰ ਐਲਾਨਿਆ ਗਿਆ ਆ। ਜੀ ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਜਿਹੜੀ ਨਜ਼ਰ ਆਪਾਂ ਮਾਰਦੇ ਹਾਂ, ਇਸ ਟਾਈਮ ਜਿਹੜੇ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਦੇ ਦੁਆਰਾ ਜਿਹੜਾ ਬੰਪ ਸਟਾਕਸ ਆ ਉਹਨਾਂ ਨੂੰ ਅਧਿਕਾਰਤ ਤੌਰ ਦੇ ਉੱਤੇ ਬੈਨ ਕਰ ਦਿੱਤਾ ਗਿਆ ਆ। ਨਵੀਂ ਫੈਡਰਲ ਰੈਗੂਲੇਸ਼ਨ ਜਿਹੜੀ ਉਹ ਲਾਈ ਗਈ ਆ। ਬੰਪ ਸਟਾਕ ਦੇ ਬਾਰੇ ਦੱਸਦੇ ਜਾਈਏ, ਇਹ ਜਿਹੜੇ ਆ ਜਿਹੜੀਆਂ ਬੰਦੂਕਾਂ ਲੋਕ ਵਰਤਣੇ ਨੇ, ਖਾਸ ਕਰਕੇ ਜਿਹੜੇ ਸੈਮੀ ਆਟੋਮੈਟਿਕ ਜਿਨ੍ਹਾਂ ਦੇ ਕੋਲ ਰਾਈਫਲਸ ਹੁੰਦੀਆਂ ਨੇ, ਉਹਨਾਂ ਦੇ ਨਾਲ ਲਾਇਆ ਜਾਂਦਾ ਆ, ਜਿਹੜਾ ਕਿ ਸੈਮੀ ਆਟੋਮੈਟਿਕ ਨੂੰ ਇੱਕ ਪੂਰੀ ਆਟੋਮੈਟਿਕ ਗਨ ਦੇ ਵਿੱਚ ਤਬਦੀਲ ਕਰ ਦਿੰਦਾ ਆ। ਇੱਕ ਜਿਹੜੀ ਸ਼ੂਟਿੰਗ ਹੋਈ ਸੀ
ਅੱਜ ਤੋਂ ਕੁਝ ਸਮਾਂ ਪਹਿਲਾਂ ਲਾਸ ਵੇਗਸ ਦੇ ਵਿੱਚ, ਉਸ ਦੇ ਵਿੱਚ ਜਿਹੜੇ ਬੰਪ ਸਟਾਕ ਆ ਉਹ ਵਰਤੇ ਗਏ ਸੀਗੇ, ਜਿਸ ਕਰਕੇ ਇਸ ਦੇ ਬਾਰੇ ਕਾਫੀ ਲੋਕਾਂ ਨੂੰ ਉਦੋਂ ਪਤਾ ਵੀ ਲੱਗਾ। ਉਹ ਇੱਕ ਵਾਰੀ ਕਹਿ ਲਓ ਵੀ ਲਾਈਮਲਾਈਟ ਦੇ ਵਿੱਚ ਆਈ, ਰੌਸ਼ਨੀ 'ਚ ਆਈ ਗੱਲ। ਉਸ ਸ਼ੂਟਿੰਗ ਦੇ ਵਿੱਚ 58 ਲੋਕ ਮਾਰੇ ਗਏ ਸੀ। ਅੱਜ ਡਿਪਾਰਟਮੈਂਟ ਆਫ ਜਸਟਿਸ ਦੇ ਅਫੀਸ਼ੀਅਲਸ ਦੇ ਜਿਹੜੇ ਟਰੰਪ ਪ੍ਰਸ਼ਾਸਨ ਆ ਉਹਨਾਂ ਨੇ ਇਹ ਕਿਹਾ ਆ ਵੀ ਇਸ ਨੂੰ ਟੋਟਲੀ ਬੈਨ ਜਿਹੜਾ ਕਰ ਦਿੱਤਾ ਜਾਵੇਗਾ, ਅਤੇ ਇਹਨਾਂ ਨੇ 90 ਦਿਨਾਂ ਦੀ ਮੋਹਲਤ ਦਿੱਤੀ ਆ ਸਾਰੇ ਹੀ ਬੰਪ ਸਟਾਕ ਦੇ ਜਿਹੜੇ ਓਨਰਸ ਨੇ ਜਿਨ੍ਹਾਂ ਕੋਲ ਪਏ ਆ। ਕਹਿੰਦੇ ਜਾਂ ਤਾਂ ਤੁਸੀਂ ਇਸ ਨੂੰ ਨਸ਼ਟ ਕਰ ਦਿਓ ਅਤੇ ਜਾਂ ਜਿਹੜਾ ਇਸ ਨੂੰ ਟਰਨ ਇਨ ਜਿਹੜਾ ਆ ਉਹ ਕੀਤਾ ਜਾਵੇ। ਅਤੇ ਜਿਹੜਾ ਫਾਈਨਲ ਜਿਹੜਾ ਇਹ ਰੂਲਿੰਗ ਹੈਗੀ ਆ ਇਹ ਫੈਡਰਲ ਰਜਿਸਟਰ ਦੇ ਵਿੱਚ ਆਉਂਦੇ ਸ਼ੁੱਕਰਵਾਰ ਤੱਕ ਜਿਹੜੀ ਆ ਪ੍ਰਕਾਸ਼ਿਤ ਕੀਤੀ ਜਾ ਸਕਦੀ ਆ। ਸੋ ਜਿਹੜੇ ਬਿਊਰੋ ਆਫ ਅਲਕੋਹਲ, ਟਬੈਕੋ, ਫਾਇਰ ਆਰਮਜ਼ ਐਂਡ ਐਕਸਪਲੋਸਿਵ ਵਾਲੇ ਆ, ਉਹਨਾਂ ਨੇ ਇਹ ਆਪਣੀ ਰਿਪੋਰਟ ਦੇ ਵਿੱਚ ਕਹਿ ਲਓ ਵੀ ਅਖੀਰਲਾ ਤੱਥ ਹੀ ਕੱਢਿਆ ਸੀਗਾ ਦੇ ਵੀ ਇੱਕ ਗਨ ਐਕਸੈਸਰੀ ਹੈਗੀ ਆ, ਅਤੇ ਇਹ ਇਸ ਚੀਜ਼ ਦੀ ਜਿਹੜੀ ਜ਼ਰੂਰਤ ਨਹੀਂ, ਇਸ ਤੋਂ ਬਗੈਰ ਵੀ ਜਿਹੜੀ ਗਨ ਜਿਹੜੀ ਚੱਲ ਸਕਦੀ ਹੈ, ਅਤੇ ਇਹਦੇ ਨਾਲ ਇੱਕ ਹਿਸਾਬ ਦੇ ਨਾਲ ਖਤਰਾ ਹੀ ਜਿਹੜਾ ਆ ਉਹ ਵੱਧ ਜਾਂਦਾ ਆ। ਅਤੇ ਇਹ ਜਿਹੜਾ ਰੂਲ ਆ ਉਹ ਬੰਪ ਸਟਾਕ ਨੂੰ ਹੁਣ ਬੈਨ ਕਰ ਰਿਹਾ ਆ ਜੀ। ਅਤੇ ਅਗਲੀ ਖਬਰ ਵੱਲ ਚੱਲੀਏ। ਇਹ ਖਬਰ ਆ ਰਹੀ ਆ ਜਿਹਦੇ ਵਿੱਚ 3 ਕਹਿੰਦੇ ਇਲੀਗਲ ਇਮੀਗਰੈਂਟ ਸੀਗੇ ਅਨਡਾਕੂਮੈਂਟਡ, ਜਿਨ੍ਹਾਂ ਨੂੰ ਕੋਰਟ ਵੱਲੋਂ ਇੰਡਾਈਟ ਕੀਤਾ ਗਿਆ ਆ, ਜਿਨ੍ਹਾਂ ਨੇ ਇੱਕ ਅਮਰੀਕਨ ਜਿਹੜੇ ਵਿਸਲ ਬਲੋਅਰ ਹੈਗੇ ਸੀਗੇ ਜਾਰਜੀਆ ਦੇ ਵਿੱਚ, ਉਸ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ ਸੀ। ਸੋ ਕਹਿੰਦੇ ਤਿੰਨੇ ਜਿਹੜੇ ਅਨਡਾਕੂਮੈਂਟਡ ਇਮੀਗਰੈਂਟ ਜਿਹੜੇ ਸੀਗੇ ਬ੍ਰਦਰਸ, 2 ਸੀਗੇ, ਪਾਬਲੋ ਅਰੈਂਗਲ ਰੂਬੀਓ 49 ਸਾਲਾਂ ਦਾ ਅਤੇ ਹੁਆਨ ਅਰੈਂਗਲੋ ਰੂਬੀਓ 42 ਸਾਲਾਂ ਦਾ, ਰਿੰਕਨ ਜਾਰਜੀਆ ਤੋਂ, ਅਤੇ ਇਸੇ ਤਰ੍ਹਾਂ ਹਿਗੀਨੀਓ ਪਰੇਜ਼ ਜਿਹੜਾ 49 ਸਾਲਾਂ ਦਾ, ਇਹ ਸਵਾਨਾ ਜਾਰਜੀਆ ਤੋਂ ਸੀ। ਕਹਿੰਦੇ ਵੀ ਇਹ ਇੱਕ ਜਿਹੜੀ ਆ ਕੰਪਨੀ ਰਨ ਕਰ ਰਹੇ ਸੀ ਜਿਹੜੀ ਲੈਂਡਸਕੇਪਿੰਗ ਦੀ, ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਲੀਗਲੀ ਇੰਪਲਾਈ ਕਰਦੇ ਸੀ, ਅਤੇ ਉਹ ਤੋਂ ਬਾਅਦ ਜਿਹੜੇ ਲੋਕਾਂ ਦੇ ਨਾਲ ਕੰਟਰੈਕਟ ਕੰਪਨੀਆਂ ਨਾਲ ਕਰਦੇ ਸੀ ਘੱਟ ਪ੍ਰਾਈਸ ਦੇ, ਅਤੇ ਜਿਹੜੇ ਇਲੀਗਲ ਲੋਕ ਕੰਮ ਕਰਦੇ ਸੀ ਉਹਨਾਂ ਤੋਂ ਪੈਸੇ ਲੈਂਦੇ ਹੁੰਦੇ ਸੀ, ਉਹਨਾਂ ਨੂੰ ਤਨਖਾਹਾਂ ਵੀ ਜਿਹੜੀਆਂ ਆ ਘੱਟ ਦਿੰਦੇ ਸੀ। ਸੋ ਇਸ ਸਕੀਮ ਦੇ ਨਾਲ ਉਹਨਾਂ ਨੇ ਕਹਿੰਦੇ ਵੀ $3.5 ਮਿਲੀਅਨ ਪਿਛਲੇ 10 ਸਾਲਾਂ ਦੇ ਵਿੱਚ ਬਣਾਇਆ ਸੀ। ਅਤੇ ਇੱਕ ਹੋਰ ਮੈਕਸੀਕਨ ਮੂਲ ਦਾ ਬੰਦਾ ਜਿਹੜਾ ਆ, ਉਸ ਨੇ ਜਿਹੜਾ ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਕੋਲ, ਜਿਹਦਾ ਨਾਮ ਮੋਂਟਾਇਆ ਕਰਕੇ ਦੱਸਿਆ ਗਿਆ ਆ, 41 ਸਾਲਾਂ ਦਾ, ਉਸ ਨੇ ਰਿਪੋਰਟ ਕੀਤਾ ਸੀ ਵੀ ਇਹ ਇਲੀਗਲੀ ਜਿਹੜੀ ਕੰਪਨੀ ਰਨ ਕਰ ਰਹੇ ਹੈਗੇ ਆ ਇਲੀਗਲ ਬੰਦਿਆਂ ਦੇ ਨਾਲ, ਅਤੇ ਜਿਹੜਾ ਇਕੋਨਮੀ ਨੂੰ ਫਰਕ ਪੈ ਰਿਹਾ, ਕਿਸੇ ਤਰ੍ਹਾਂ ਦੀ ਉਹ ਵਰਕਰਸ ਕੌਮ ਇੰਸ਼ੋਰੈਂਸ ਜਾਂ ਕੋਈ ਟੈਕਸ ਵੀ ਜਿਹੜਾ ਕਾਉਂਟੀ ਜਾਂ ਸਟੇਟ ਨੂੰ ਨਹੀਂ ਦੇ ਰਿਹਾ। ਉਹ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਅਤੇ ਉਹਨਾਂ ਨੇ ਇਸ ਬੰਦੇ ਨੂੰ ਜਿਹੜਾ ਆ ਗੋਲੀ ਦੇ ਨਾਲ ਮਾਰ ਦਿੱਤਾ, ਅਤੇ ਉਸ ਦੀ ਜਿਹੜੀ ਆ ਮੌਤ ਹੋ ਗਈ। ਅਤੇ ਹੁਣ ਜਿਹੜੇ ਉਹ ਤਿੰਨੇ ਜਣੇ ਆ ਉਹਨਾਂ ਨੂੰ ਜਿਹੜਾ ਆ ਕੋਰਟ ਵੱਲੋਂ ਜਿਹੜੀ ਆ ਇੰਡਾਈਟ ਕਰ ਦਿੱਤਾ ਗਿਆ ਆ। ਜੀ ਜੀ। ਅਤੇ ਆਪਾਂ ਇੱਕ ਲੈਂਦੇ ਛੋਟੀ ਜਿਹੀ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਫਿਰ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਅਤੇ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਏ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ, ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ, ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ, ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ ਰੋਜ਼ਵਿਲ, ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲੀਸ ਸਟਰੀਟ ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580, ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ।
ਸੈਕਰਾਮੈਂਟੋ ਏਰੀਆ ਦੇ ਵਿੱਚ ਆਰਡਨ ਮਾਲ ਦੇ ਬਿਲਕੁਲ ਨਾਲ ਥ੍ਰੈਡਿੰਗ ਐਂਡ ਬਰੋ ਵਾਲਿਆਂ ਨੂੰ ਜ਼ਰੂਰਤ ਹੈ ਤਜਰਬੇਕਾਰ ਆਈਬ੍ਰੋ ਥ੍ਰੈਡਿੰਗ ਕਰਨ ਵਾਲੀ ਲੜਕੀ ਦੀ। ਤਨਖਾਹ ਯੋਗਤਾ ਅਨੁਸਾਰ ਦਿੱਤੀ ਜਾਵੇਗੀ ਅਤੇ ਜੌਬ ਫੁੱਲ ਟਾਈਮ ਹੋਵੇਗੀ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਹਰਜੀਤ ਕੌਰ 5303959237 530 395 9237। ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ, ਇੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨਾਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916 478 4444। ਐਡਰੈਸ 9308 ਐਲਗਰੋਵ ਬੁਲੇਵਾਰਡ ਐਲਗਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਸ਼ਹਿਰੀ ਮਾਨ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ ਮੈਂ ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲੇ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਬਹੁਤੀ ਵਾਰ ਸਾਨੂੰ ਆਪਣੇ ਹੱਕਾਂ ਬਾਰੇ ਪਤਾ ਨਹੀਂ ਹੁੰਦਾ। ਕਹਿੰਦੇ ਕੋਈ ਵੀ ਕੇਸ ਮਾੜਾ ਜਾਂ ਚੰਗਾ ਨਹੀਂ ਹੁੰਦਾ, ਮਾੜੇ ਹੁੰਦੇ ਨੇ ਬੰਦੇ ਜੋ ਇਹਨਾਂ ਦੀ ਪੈਰਵੀ ਕਰਦੇ ਹਨ। ਅਨੂ ਪੇਸ਼ਾਵਰੀਆ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਈ ਗੁੰਝਲਦਾਰ ਕੇਸਾਂ ਨੂੰ ਸੁਲਝਾ ਚੁੱਕੇ ਹਨ ਅਤੇ ਹਜ਼ਾਰਾਂ ਲੋਕਾਂ ਨੂੰ ਉਹਨਾਂ ਦਾ ਹੱਕ ਵੀ ਦਿਵਾ ਚੁੱਕੇ ਹਨ। ਸਿਆਟਲ ਅਤੇ ਫਰੀਮੌਂਟ ਤੋਂ ਬਾਅਦ ਇਹਨਾਂ ਦਾ ਆਫਿਸ ਖੁੱਲ ਚੁੱਕਿਆ ਹੈ ਸੈਕਰਾਮੈਂਟੋ ਵਿੱਚ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167607112 916 760 7112। ਕਾਲ ਕਰਕੇ ਤੁਸੀਂ ਮੁਫਤ ਸਲਾਹ ਵੀ ਲੈ ਸਕਦੇ ਹੋ। ਅਨੂ ਪੇਸ਼ਾਵਰੀਆ ਇਮੀਗ੍ਰੇਸ਼ਨ ਲਾਅ ਫਰਮ। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਤੁਹਾਨੂੰ ਆਫਿਸ ਦੇ ਵਿੱਚ ਵਿਜ਼ਿਟ ਕਰਨ ਦੀ ਕੋਈ ਜ਼ਰੂਰਤ ਨਹੀਂ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਸੀਰੋ ਟਰਾਂਸਪੋਰਟੇਸ਼ਨ ਇੰਕ ਓਕਲੈਂਡ ਵਾਲਿਆਂ ਨੂੰ ਇਸ ਮੌਕੇ ਡਰਾਈਵਰਜ਼ ਅਤੇ ਓਨਰ ਆਪਰੇਟਰਸ ਦੀ ਜ਼ਰੂਰਤ ਹੈ। ਓਕਲੈਂਡ ਪੋਰਟ ਤੋਂ ਰੋਜ਼ਾਨਾ ਦੇ ਮੰਟੀਕਾ, ਟ੍ਰੇਸੀ, ਸੈਕਰਾਮੈਂਟੋ, ਫਰੀਮੌਂਟ, ਸੈਨ ਹੋਜ਼ੇ ਦੇ ਲੋਡ ਹਨ। ਡਰਾਈਵਰਜ਼ $6000 ਪ੍ਰਤੀ ਮਹੀਨਾ ਤੇ ਓਨਰ ਆਪਰੇਟਰ $4000 ਪ੍ਰਤੀ ਵੀਕ ਬਣਾ ਸਕਦੇ ਹਨ। ਮੰਡੇ ਟੂ ਫਰਾਈਡੇ ਕੰਮ ਹੈ, ਵੀਕਐਂਡਸ ਆਫ ਹਨ। ਹੋਰ ਜਾਣਕਾਰੀ ਲਈ ਕਾਲ ਹੁੰਦਲ 510 344 8584 5103448584 ਜਾਂ 5107096093 510 709 6093। ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ ਜੀ ਸਰੋਤਿਆਂ ਨੂੰ ਇੱਕ ਵਾਰ ਫੇਰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਹਰਜੋਤ ਸਿੰਘ ਜੀ ਆਪਣਾ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਵੱਧਦੇ ਹਾਂ। ਆਪਣੇ ਨਾਲ ਜਕਾਰਾ ਮੂਵਮੈਂਟ ਵਾਲੇ ਹਰਜੀਤ ਸਿੰਘ ਜੀ ਜੁੜੀ ਹੋਏ ਆ। ਕੁਛ ਪ੍ਰੋਗਰਾਮਸ ਜਿਹੜੇ ਸ਼ਾਇਦ ਜਕਾਰਾ ਮੂਵਮੈਂਟ ਦੇ ਬਾਰੇ ਉਸ ਦੇ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਨੇ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਹਰਜੀਤ ਜੀ। ਹਾਂਜੀ, ਮੈਂ ਤੁਹਾਡੇ ਨਾਲ ਸਟਰ ਕਾਉਂਟੀ ਦੀ ਟਰੱਕ ਪਾਰਕਿੰਗ ਦੇ ਮਸਲੇ ਬਾਰੇ ਸ਼ੇਅਰ ਕਰਨੀ ਹੈ 2-3 ਗੱਲਾਂ। ਕੱਲ ਆਲਰੇਡੀ ਤੁਸੀਂ ਸ਼ੇਅਰ ਕੀਤਾ ਹੈ, ਸੋ ਇਹਦੇ ਲਈ ਬਹੁਤ ਧੰਨਵਾਦੀ ਹਾਂ। ਬਸ ਥੋੜੇ 2 ਗੱਲਾਂ ਕਲੀਅਰ ਕਰਨੀਆਂ ਸੀ ਤੇ ਬਾਕੀ ਸਾਰੇ ਕਿਵੇਂ ਇਨਵੋਲਵ ਹੋ ਸਕਦੇ। ਸੋ ਪਹਿਲਾਂ ਤਾਂ ਮਸਲਾ ਇਹ ਆ ਵੀ ਜਿਹੜੀ ਸੈਟਰ ਕਾਉਂਟੀ ਦੇ ਵਿੱਚ ਟਰੱਕ ਪਾਰਕਿੰਗ ਆ, ਜਿਹੜੀ
ਕਾਉਂਟੀ ਦੇ ਬੋਰਡ ਆਫ ਸੁਪਰਵਾਈਜ਼ਰਸ ਆ ਉਹਨਾਂ ਨੇ ਪਾਰਕਿੰਗ ਵਾਸਤੇ ਬਹੁਤ ਸਾਰੇ ਨਵੇਂ ਰੈਗੂਲੇਸ਼ਨ ਤੇ ਲਾਅ ਪਾਸ ਕਰਨਾ ਚਾਹੁੰਦੇ ਆ ਤੇ ਇਹਦੇ ਨਾਲ ਜਾਂ ਤਾਂ ਜਿਹੜੇ ਟਰੱਕ ਯਾਰਡ ਓਨਰ ਆ ਜਾਂ ਤਾਂ ਉਹਨਾਂ ਨੇ ਆਪਣੇ ਯਾਰਡ ਬੰਦ ਕਰਨੇ ਆ ਕਿਉਂਕਿ ਰੈਗੂਲੇਸ਼ਨਸ ਬਹੁਤ ਜ਼ਿਆਦਾ ਆ ਤੇ ਖਰਚਾ ਜ਼ਿਆਦਾ ਹੋ ਜਾਣਾ ਜਾਂ ਤਾਂ ਉਹਨਾਂ ਨੇ ਆਪਣੇ ਪ੍ਰਾਈਸ ਵਧਾ ਦੇਣੇ ਕਿਉਂਕਿ ਜਿਹੜੇ ਸਾਰੇ ਰੈਗੂਲੇਸ਼ਨਸ ਆ ਉਹਦੇ ਲਈ ਉਹਨਾਂ ਨੂੰ ਬਹੁਤ ਸਾਰੇ ਨਵੇਂ ਐਡੀਸ਼ਨਸ ਟਰੱਕ ਯਾਰਡ ਨੂੰ ਐਡ ਕਰਨੇ ਪੈਣੇ ਆ ਸੋ ਉਹਦੇ ਲਈ ਜਿਹੜੇ ਡਰਾਈਵਰ ਆ ਉਹਨਾਂ ਤੇ ਖਰਚਾ ਚੱਲ ਜਾਣਾ ਸੋ ਇਹ ਜਿਹੜਾ ਰੈਗੂਲੇਸ਼ਨ ਸ਼ੁਰੂ ਹੋਏ ਆ ਮੇ ਬੀ 1 ਸਾਲ ਪਹਿਲਾਂ 10-15 ਫੈਮਲੀਜ਼ ਹੋਣੀਆਂ ਜਿਨ੍ਹਾਂ ਨੇ ਕੰਪਲੇਂਟ ਕੀਤੇ ਟਰੱਕ ਰੀਫਰਾਂ ਦੇ ਨੋਇਜ਼ ਕਰਕੇ ਜਾਂ ਜ਼ਿਆਦਾ ਟਰੱਕ ਸਿਟੀ ਦੇ ਵਿੱਚ ਪਾਰਕ ਹੋ ਰਹੇ ਆ ਸੋ ਉਹਦੇ ਕਰਕੇ ਇਹ ਸਾਰੇ ਰੈਗੂਲੇਸ਼ਨ ਸ਼ੁਰੂ ਕਰਨ ਲੱਗੇ ਆ ਸੋ ਇਹਦੇ ਲਈ ਸਾਨੂੰ ਇੱਕ ਤਾਂ ਅੱਜ ਜਿਹੜੇ ਵੀ ਟਰੱਕ ਡਰਾਈਵਰ ਹੈਗੇ ਆ ਜਾਂ ਫੈਮਲੀਆਂ ਜੇ ਆਪ ਨਹੀਂ ਪਹੁੰਚ ਸਕਦੇ ਸਾਨੂੰ ਪਹੁੰਚਣਾ ਚਾਹੀਦਾ ਆ ਆਪਣਾ ਇਕੱਠ ਦਿਖਾਉਣਾ ਚਾਹੀਦਾ ਆ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਸ਼ਾਇਦ 10-15 ਫੈਮਲੀ ਹੈਗੀਆਂ ਜਿਹੜੇ ਸਪੋਰਟ ਕਰ ਰਹੇ ਆ ਪਰ ਉਹ ਤੋਂ ਹੋਰ ਵੀ ਜ਼ਿਆਦਾ ਫੈਮਲੀਜ਼ ਜਿਹੜੀਆਂ ਆਪਣੀਆਂ ਹੈਗੀਆਂ ਜਿਹੜੇ ਇਹਦੇ ਅਗੇਂਸਟ ਖੜੇ ਨੇ ਸੋ ਇੱਕ ਤਾਂ ਸਾਨੂੰ ਪਹੁੰਚਣਾ ਚਾਹੀਦਾ ਆ ਆਈ ਥਿੰਕ ਸ਼ਾਇਦ ਮੈਨੂੰ ਪਤਾ ਲੱਗਾ ਵੀ ਐਡਰੈਸ ਕਿਸ ਨੇ ਬੋਲਿਆ ਸੀ ਉਹ ਗਲਤ ਸੀਗਾ ਸੋ ਐਡਰੈਸ ਯੂਬਾ ਸਿਟੀ ਦੇ ਵਿੱਚ 466 ਸੈਕੰਡ ਸਟਰੀਟ ਹੈ 466 ਸੋ ਜਿੱਥੇ ਮੀਟਿੰਗ ਹੋਣੀ ਹੈ 466 ਸੈਕੰਡ ਸਟਰੀਟ ਤੇ ਮੀਟਿੰਗ 3 ਵਜੇ ਸ਼ੁਰੂ ਹੋਣੀ ਆ ਸੋ ਜ਼ਰੂਰ ਸਾਰੇ ਪਹੁੰਚਿਓ ਜੇ ਨਹੀਂ ਵੀ ਪਹੁੰਚ ਸਕਣ ਅਸੀਂ ਇੱਕ ਪਟੀਸ਼ਨ ਸ਼ੁਰੂ ਕੀਤਾ ਆ ਸੋ ਤੁਸੀਂ ਆਨਲਾਈਨ ਜਾ ਕੇ ਆਪਣੀ ਇਨਫੋਰਮੇਸ਼ਨ ਆਪਣਾ ਨਾਂ ਐਡਰੈਸ ਫੋਨ ਨੰਬਰ ਪਟੀਸ਼ਨ ਤੇ ਪਾ ਸਕਦੇ ਆ ਇਹਦੇ ਨਾਲ ਅਸੀਂ ਬੋਰਡ ਆਫ ਸੁਪਰਵਾਈਜ਼ਰਸ ਨੂੰ ਦਿਖਾ ਸਕਦੇ ਹਾਂ ਵੀ ਕਿੰਨੇ ਰੈਜ਼ੀਡੈਂਟ ਸਟਰ ਕਾਉਂਟੀ ਦੇ ਹੈਗੇ ਜਿਹੜੇ ਇਸ ਪਾਰਕਿੰਗ ਲਾਜ਼ ਦੇ ਅਗੇਂਸਟ ਆ ਸੋ ਜੇ ਤੁਸੀਂ ਸਟਰ ਕਾਉਂਟੀ ਦੇ ਰੈਜ਼ੀਡੈਂਟ ਆ ਖਾਸ ਕਰਕੇ ਪਟੀਸ਼ਨ ਸਾਈਨ ਕਰੋ ਉਹ ਪਟੀਸ਼ਨ ਦਾ ਐਡਰੈਸ ਹੈਗਾ www.jakarta.org/truckparking ਠੀਕ ਹੈ ਜੀ ਸੋ ਹਰਜੀਤ ਸਿੰਘ ਜੀ ਇਹ ਇਕੱਲਾ ਇਹਦਾ ਮਤਲਬ ਯੂਬਾ ਸਿਟੀ ਨਹੀਂ ਸਟਰ ਕਾਉਂਟੀ ਜਿਹੜੀ ਪੂਰੀ ਆ ਇਹਦੇ ਚ ਹੋਰ ਕਿਹੜੇ ਸ਼ਹਿਰ ਆਉਂਦੇ ਆ ਲਾਗੇ ਛਾਗੇ ਦੇ ਹਾਂਜੀ ਸੋ ਸਟਰ ਕਾਉਂਟੀ ਦੇ ਵਿੱਚ ਯੂਬਾ ਸਿਟੀ ਆਉਂਦਾ ਆ ਲਾਈਵ ਓਕ ਆਉਂਦਾ ਆ ਨਿਕਲਸ ਆਉਂਦਾ ਆ ਸਿਟੀ ਆਫ ਸਟਰ ਆਲਿਵਰ ਸੋ ਕਾਫੀ ਸਾਰੇ ਸ਼ਹਿਰ ਆ ਜਿਹੜੇ ਲਾਗੇ ਆਉਂਦੇ ਆ ਜੀ ਠੀਕ ਹੈ ਜੀ ਥੈਂਕ ਯੂ ਹਰਜੀਤ ਜੀ ਹਾਂਜੀ ਥੈਂਕ ਯੂ ਜੀ ਸੋ ਬਿਲਕੁਲ ਸਰੋਤਿਓ ਜਿੰਨੇ ਵੀ ਉਸ ਏਰੀਏ 'ਚ ਰਹਿੰਦੇ ਆ ਫਿਰ ਖਾਸ ਕਰਕੇ ਟਰੱਕਾਂ ਵਾਲੇ ਵੀਰ ਤੇ ਟਾਈਮ ਸਿਰ ਐਕਟ ਕਰਿਆ ਕਰੋ ਨਹੀਂ ਤਾਂ ਫਿਰ ਮੁੜ ਕੇ ELD ਵਾਲਾ ਕੰਮ ਹੁੰਦਾ ਬਾਅਦ ਦੇ ਵਿੱਚ ਫਿਰ ਆਪਣੇ ਤੇ ਕੁਛ ਨਹੀਂ ਹੁੰਦਾ ਤੇ ਆਪਾਂ ਕੱਲ ਵੀ ਇਹ ਦੱਸਿਆ ਸੀ ਵੱਧ ਤੋਂ ਵੱਧ ਜਿੰਨੇ ਵੀ ਉਸ ਏਰੀਏ 'ਚ ਰਹਿੰਦੇ ਆ ਚਾਹੇ ਇੱਕ ਟਰੱਕ ਵਾਲਾ ਚਾਹੇ 100 ਟਰੱਕ ਵਾਲਾ ਸਾਰਿਆਂ ਨੂੰ ਪ੍ਰੋਬਲਮ ਆਉਣੀ ਆ ਜਿਸ ਤਰ੍ਹਾਂ ਇਹ ਨੌਜਵਾਨ ਦੱਸ ਕੇ ਗਿਆ ਆ ਵੀ ਜਦੋਂ ਫਿਰ ਉਹਨਾਂ ਨੇ ਜਿਹੜੇ ਪਾਰਕਿੰਗ ਲੋਟਾਂ ਦੇ ਉੱਤੇ ਰੂਲਸ ਹੋਰ ਲਾ ਦੇਣੇ ਆ ਫੀਸਾਂ ਹੋਰ ਲਾ ਦੇਣੀਆਂ ਤੇ ਜਿਹੜੇ ਟਰੱਕ ਸਿੰਗਲ ਵਾਲੇ ਪਾਰਕ ਕਰਦੇ ਤੇ ਉਹਨਾਂ ਦੇ ਵੀ ਫਿਰ ਜਿਹੜੀ ਫੀਸ ਉਹ ਨਹੀਂ ਵਧਾ ਦੇਣੀ ਆ ਫਿਰ ਤੁਸੀਂ ਕਹਿਣਾ ਵੀ ਦੇਖੋ ਜੀ ਹੁਣ ਇਹ ਪੈਸੇ ਜ਼ਿਆਦਾ ਲੈ ਰਹੇ ਆ ਸੋ ਟਾਈਮ ਸਿਰ ਆਪਾਂ ਸਾਰੇ ਐਕਟ ਕਰਿਆ ਕਰੀਏ ਜੀ ਬਿਲਕੁਲ 466 ਸੈਕਿੰਡ ਸਟਰੀਟ ਜਿਹੜੀ ਆ ਯੂਬਾ ਸਿਟੀ ਜਿੱਥੇ ਅੱਜ 3 ਵਜੇ ਉਹਨਾਂ ਨੇ ਮੀਟਿੰਗ ਕਰਨੀ ਜੀ ਅਗਲੀ ਖਬਰ ਵੱਲ ਚਲੀਏ ਇੱਕ ਬੇਕਰਫੀਲਡ ਤੋਂ ਆ ਰਹੀ ਆ ਕਹਿੰਦੇ ਬੇਕਰਫੀਲਡ ਦੇ ਵਿੱਚ ਆਈਸ ਵੱਲੋਂ ਇੱਕ ਬੰਦਾ ਜਿਹੜਾ ਡਿਟੇਨ ਕੀਤਾ ਗਿਆ ਸੀ ਤੇ ਉਹ ਜਿਹੜਾ ਆ ਹੁਣ ਕਹਿੰਦੇ ਉੱਥੋਂ ਭੱਜ ਗਿਆ ਤੇ ਹਜੇ ਵੀ ਜਿਹੜਾ ਆ ਉਹਨੂੰ ਲੱਭ ਨਹੀਂ ਸਕੇ ਹੈਗੇ ਬੇਕਰਫੀਲਡ ਤੋਂ 27 ਸਾਲਾਂ ਦਾ ਇਮਰਾ ਗੋਕਿਲੀ ਜਿਹੜਾ ਆ ਕਹਿੰਦੇ 2011 ਦੇ ਵਿੱਚ ਟਰਕੀ ਤੋਂ ਸਟੂਡੈਂਟ ਵੀਜ਼ੇ ਦੇ ਉੱਤੇ ਆਇਆ ਹੋਇਆ ਸੀ ਤੇ ਉਹਦੇ ਕੋਲ ਕ੍ਰਿਮੀਨਲ ਹਿਸਟਰੀ ਆ ਜਿਹਦੇ ਵਿੱਚ ਬੈਟਰੀ ਤੇ ਬਰਗਲਰੀ ਤੇ ਉਹਦੀਆਂ ਜਿਹੜੇ ਕਹਿੰਦੇ ਐਸੋਸੀਏਸ਼ਨਸ ਹੈਗੀਆਂ ਏਅਰਵਾਈਨ ਕੈਲੀਫੋਰਨੀਆ ਦੇ ਵਿੱਚ ਹੈਗੀਆਂ ਆ ਤੇ ਉਸ ਨੂੰ ਜਿਹੜਾ ਅਰੈਸਟ ਕੀਤਾ ਗਿਆ ਸੀ ਉਹ ਤੋਂ ਬਾਅਦ ਸਮਹਾਓ ਜਿਹੜਾ ਆ ਉਹ ਭੱਜ ਗਿਆ ਤੇ ਹਜੇ ਤੱਕ ਜਿਹੜਾ ਬੇਕਰਸਫੀਲਡ ਏਰੀਏ ਦੇ ਵਿੱਚ ਆਈਸ ਆ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਆ ਉਹਨਾਂ ਵੱਲੋਂ ਜਿਹੜਾ ਫੜਿਆ ਨਹੀਂ ਗਿਆ ਸੋ ਉਹਦੀਆਂ ਪਿਕਚਰਾਂ ਵਗੈਰਾ ਜਿਹੜੀਆਂ ਸਾਰੀਆਂ ਗੂਗਲ 'ਤੇ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲਿਆਂ ਨੇ ਸ਼ੇਅਰ ਕੀਤੀਆਂ ਆ ਅਤੇ ਅਗਲੀ ਖਬਰ ਵੱਲ ਚੱਲੀਏ ਜਿਹੜੀ ਆਈਸ ਆ ਕਹਿੰਦੇ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਨੇ 27,000 ਦੇ ਕਰੀਬ ਜਿਹੜੇ ਲੋਕ ਹੈਗੇ ਆ ਉਹ ਜਿਹੜੇ ਆ ਫੀਨਿਕਸ ਵਾਲਾ ਜਿਹੜਾ ਉਹਨਾਂ ਦਾ ਆਫਿਸ ਆ ਉੱਥੋਂ
ਡਿਪੋਰਟ ਕੀਤੇ ਆ 2018 ਦੇ ਵਿੱਚ। ਸੋ ਇਸ ਸਾਲ ਦੇ ਵਿੱਚ ਇਕੱਲਾ ਹੀ ਜਿਹੜਾ ਕਹਿੰਦਾ US ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਏਜੰਸੀ ਆ, ਉਹਦੇ ਵੱਲੋਂ 27,000 ਲੋਕ ਫੀਨਿਕਸ ਵਾਲੇ ਆਫਿਸ ਵਿੱਚੋਂ ਜਿਹੜੇ ਇਹ ਡਿਪੋਰਟ ਕੀਤੇ ਗਏ ਆ, ਜਿਹੜੇ ਕਿ 29% ਇਨਕਰੀਜ਼ ਹੈਗਾ ਆ। ਅਤੇ 7,000 ਦੇ ਕਰੀਬ ਕਹਿੰਦੇ ਇਮੀਗਰੈਂਟ ਫੀਨਿਕਸ ਏਰੀਏ ਦੇ ਵਿੱਚ ਪਿਛਲੇ ਸਾਲ ਨਾਲੋਂ ਜ਼ਿਆਦਾ ਇਨਕਰੀਜ਼ ਹੋਏ ਹੈਗੇ ਆ, ਜਿਹੜੇ ਫੜੇ ਗਏ ਆ। ਅਤੇ 90% ਜਿਹੜੇ ਅਰੈਸਟ ਹੋਏ ਸੀ ਉਹਨਾਂ ਦੇ ਕੋਲ ਕ੍ਰਿਮੀਨਲ ਕਨਵਿਕਸ਼ਨ ਸੀਆਂ ਜਾਂ ਪੈਂਡਿੰਗ ਕ੍ਰਿਮੀਨਲ ਚਾਰਜਸ ਸੀਗੀਆਂ, ਜਾਂ ਉਹਨਾਂ ਦੇ ਪਹਿਲਾਂ ਕੋਈ ਫਾਈਨਲ ਇਸ਼ੂਜ਼ ਆਰਡਰ ਕੀਤੇ ਗਏ ਸੀ। ਅਤੇ ਇਹ ਕਾਫੀ ਵੱਡੀ ਗਿਣਤੀ ਆ। ਅਤੇ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਵੀ ਨੈਸ਼ਨਲੀ 2,56,000 ਲੋਕ ਜਿਹੜੇ USA 'ਚ ਰਹਿੰਦੇ ਸੀ ਇਲੀਗਲੀ, ਉਹਨਾਂ ਨੂੰ ਡਿਪੋਰਟ ਕੀਤਾ ਗਿਆ ਹੈਗਾ ਆ। 57% ਦੇ ਕਰੀਬ ਕ੍ਰਿਮੀਨਲ ਉਹਨਾਂ 'ਚ ਕੋਈ ਨਾ ਕੋਈ ਐਕਟੀਵਿਟੀ ਸੀ। ਸੋ ਹੌਲੀ ਹੌਲੀ ਜਿਹੜੇ ਫਿਗਰਸ ਆਉਣੇ ਸ਼ੁਰੂ ਹੋਏ ਹੈਗੇ ਆ। ਅਤੇ ਪਰ ਜਿਹੜੀ ਆ ਆਈਸ ਆ ਉਹ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਅਰੈਸਟ ਕਰ ਰਹੀ ਆ, ਉਹਨਾਂ ਦੇ ਘਰਾਂ ਤੋਂ, ਈਵਨ ਆਪਾਂ ਕੋਰਟਾਂ 'ਚ ਵੀ ਦੱਸਿਆ ਸੀ, ਚਰਚਸ ਵਿੱਚ ਵੀ, ਅਤੇ ਇੰਪਲਾਇਰ ਜਿਹੜੇ ਹੈਗੇ ਆ ਕੰਮ ਤੋਂ ਵੀ ਜਿਹੜੇ ਉਹਨਾਂ ਨੂੰ ਅਰੈਸਟ ਕਰ ਰਹੇ ਹੈਗੇ ਆ। ਬਿਲਕੁਲ ਜੀ, ਇਹ ਜਿਹੜਾ ਆ ਉਹ ਵੇਖਿਆ ਹੀ ਸੀਗਾ ਵੀ ਕਾਫੀ ਪਰਸੈਂਟੇਜ ਜਿਹੜੀ ਇਹਨਾਂ ਚੀਜ਼ਾਂ ਦੇ ਵਿੱਚ ਵਧੀ ਹੋਈ ਆ। ਉੱਧਰ ਜੇ ਆਪਾਂ ਗੱਲ ਕਰੀਏ, ਅੱਜ ਰਾਸ਼ਟਰਪਤੀ ਟਰੰਪ ਨੇ ਇਲੀਗਲ ਇਮੀਗ੍ਰੇਸ਼ਨ ਦੇ ਬਾਬਤ ਇੱਕ ਵਾਰੀ ਫਿਰ ਜਿਹੜੀਆਂ ਟਵੀਟਸ ਕੀਤੀਆਂ ਆ, ਉਹਨਾਂ ਨੇ ਕਿਹਾ ਵੀ ਜਿਹੜੀ ਇਲੀਗਲ ਇਮੀਗ੍ਰੇਸ਼ਨ ਆ ਉਹ ਅਮਰੀਕਾ ਦੇ ਉੱਤੇ ਹਰ ਸਾਲ $200 ਬਿਲੀਅਨ ਦਾ ਜਿਹੜਾ ਬੋਝ ਆ ਉਹ ਪਾਉਂਦੀ ਆ। ਪਰ ਜਿਹੜੀਆਂ ਕਾਫੀ ਰਿਸਰਚ ਜਿਸ ਦੇ ਬਾਬਤ ਜਿਹੜੀਆਂ ਹੋਈਆਂ, ਜਿਹੜੀਆਂ ਕਿ ਕਾਫੀ ਕੰਜ਼ਰਵੇਟਿਵ ਗਰੁੱਪਸ ਨੇ ਵੀ ਕੀਤੀਆਂ ਆ, ਉਸ ਤੋਂ ਇਹ ਆંકੜਾ ਇਹਨਾਂ ਨੇ ਕਾਫੀ ਵਧਾ ਚੜ੍ਹਾ ਕੇ ਜਿਹੜਾ ਦੱਸਿਆ ਨਜ਼ਰ ਆਉਂਦਾ ਆ। ਸੋ ਇਹ ਕਾਫੀ ਕੰਟਰਾਡਿਕਟ ਜਿਹੜਾ ਇਸ ਚੀਜ਼ ਦੇ ਵਿੱਚ ਹੋ ਰਿਹਾ ਆ। ਇੱਕ ਰਿਪੋਰਟ ਦੇ ਮੁਤਾਬਕ ਜਿਹੜੀ ਕੰਜ਼ਰਵੇਟਿਵ ਹੈਰੀਟੇਜ ਫਾਊਂਡੇਸ਼ਨ ਨੇ ਜਿਹੜੀ ਕੀਤੀ ਸੀ, ਉਸ ਦੇ ਮੁਤਾਬਕ ਕਿਹਾ ਗਿਆ ਵੀ ਜਿਹੜਾ ਇਲੀਗਲ ਇਮੀਗਰੈਂਟ ਹਾਊਸ ਹੋਲਡ ਨੇ ਉਹ ਅਮਰੀਕਾ ਦੇ ਉੱਤੇ $54 ਬਿਲੀਅਨ ਪ੍ਰਤੀ ਸਾਲ ਜਿਹੜਾ ਆ ਉਹ ਭਾਰ ਪੈ ਰਿਹਾ ਆ। ਉੱਧਰ ਰਾਸ਼ਟਰਪਤੀ ਟਰੰਪ ਨੇ, ਆਪਾਂ ਨੂੰ ਪਤਾ ਹੈ ਵੀ ਪਿਛਲੇ ਦਿਨਾਂ ਦੇ ਵਿੱਚ $5 ਬਿਲੀਅਨ ਦੀ ਮੰਗ ਕੀਤੀ ਆ ਬਾਰਡਰ ਵਾਲ ਜਿਹੜੀ ਆ ਉਸ ਦੇ ਲਈ, ਅਤੇ ਇਸ ਤੋਂ ਪਹਿਲਾਂ ਆਲਰੇਡੀ $1 ਬਿਲੀਅਨ ਤੋਂ ਵੱਧ ਜਿਹੜਾ ਉਹਨਾਂ ਨੂੰ ਮਿਲ ਚੁੱਕਾ ਆ। ਅਤੇ ਹੁਣ ਗਵਰਨਮੈਂਟ ਸ਼ਟਡਾਊਨ ਤੋਂ ਬਚਾਉਣ ਦੇ ਲਈ ਉਹ ਮੰਨ ਗਏ ਨੇ ਵੀ $1.3 ਬਿਲੀਅਨ ਜਿਹੜੇ ਆ ਉਹ ਲੈ ਕੇ ਗੁਜ਼ਾਰਾ ਕਰਨਗੇ, ਅਤੇ ਬਾਕੀ ਹੋਰ ਪਾਸਿਓਂ ਜਿਹੜੇ ਡਾਲਰ ਆ ਇਕੱਤਰ ਕੀਤੇ ਜਾਣਗੇ। ਸੋ 2000 ਜਿਹੜੇ ਕਹਿੰਦੇ ਆ ਜਦੋਂ 16 ਦਾ ਕੈਂਪੇਨ ਸੀ, ਉਦੋਂ $250 ਬਿਲੀਅਨ ਵੀ ਜਿਹੜਾ ਕਹਿ ਰਹੇ ਸੀ, ਵਿੱਚ ਹੀ ਕਿਤੇ $113 ਬਿਲੀਅਨ ਪਰ ਸਾਲ ਕਹਿੰਦੇ ਸੀ। ਆਂਕੜਾ ਇਹਨਾਂ ਦੇ ਕੋਲ ਹੈ ਨਹੀਂ, ਜਿਹੜਾ ਕੋਈ ਇਸ ਟਾਈਮ ਪੁਖਤਾ ਜਿਹੜੀ ਕੋਈ ਰਿਪੋਰਟ ਹੈ ਨਹੀਂ ਆ। ਅੰਦਾਜ਼ੇ ਜੇ ਦੇ ਨਾਲ ਆਪਣੀ ਮਰਜ਼ੀ ਦੇ ਨਾਲ ਕੋਈ ਆਂਕੜਾ ਜਿਹੜਾ ਪੇਸ਼ ਕਰ ਦਿੰਦੇ ਆ। ਸੇਮ ਵੇ ਜਦੋਂ ਸਭ ਨੂੰ ਯਾਦ ਹੋਣਾ, ਜਦੋਂ ਜਿੱਤੇ ਸੀ ਤੇ ਕਹਿੰਦੇ ਵੀ ਮੇਰੀ ਸਭ ਤੋਂ ਵੱਡੀ ਇਲੈਕਟਰਲ ਕਾਲਜ ਦੀ ਜਿਹੜੀ ਜਿੱਤ ਸੀ, ਜਦ ਕਿ ਰਿਪਬਲਿਕਨ ਪਾਰਟੀ ਦੇ ਹੋਰ ਕਈ ਜਿਹੜੇ ਪ੍ਰੈਜ਼ੀਡੈਂਟ ਆ ਇਹਨਾਂ ਤੋਂ ਵੀ ਵੱਧ ਇਲੈਕਟਰਲ ਵੋਟਾਂ ਲੈ ਕੇ ਜਿਹੜੇ ਆ ਉਹ ਜਿੱਤੇ ਸੀ। ਬਾਅਦ ਦੇ ਵਿੱਚ ਉਹਨਾਂ ਨੇ ਦੋਸ਼ ਇਹ ਲਾਇਆ ਸੀਗਾ ਵੀ ਮੈਨੂੰ ਜਿਹੜੀ ਇਨਫੋਰਮੇਸ਼ਨ ਆ ਉਹ ਗਲਤ ਮੇਰੇ ਲੋਕਾਂ ਦੇ ਦੁਆਰਾ ਜਿਹੜੀ ਉਹ ਤੋਂ ਦਿੱਤੀ ਗਈ ਸੀਗੀ। ਸੋ ਇਮੀਗ੍ਰੇਸ਼ਨ ਨੂੰ ਲੈ ਕੇ ਦੇਖੋ, ਉਹਨਾਂ ਦਾ ਟਵੀਟ ਕਰਨ ਦਾ ਮਤਲਬ ਇਹੀ ਆ ਹਰਜੋਤ ਸਿੰਘ ਜੀ, ਵੀ ਇਮੀਗ੍ਰੇਸ਼ਨ ਦੇ ਉੱਤੇ ਇਹ ਦਿਖਾਉਣਾ ਵੀ ਅਮਰੀਕਾ ਦੇ ਉੱਤੇ ਬੋਝ ਆ, ਅਤੇ ਅਸੀਂ ਇਮੀਗ੍ਰੇਸ਼ਨ ਦੇ ਉੱਤੇ ਵਿੱਚ ਜਿਹੜੀ ਸਖਤੀ ਲਗਾਤਾਰ ਕਰ ਰਹੇ ਹਾਂ, ਉਸ ਦੇ ਪਿੱਛੇ ਕਾਰਨ ਇਹੀ ਆ ਵੀ ਅਮਰੀਕਾ ਦੇ ਉੱਤੇ ਜਿਹੜਾ ਇਹ ਮਾਲੀ ਬੋਝ ਪੈ ਰਿਹਾ ਲਗਾਤਾਰ। ਜਿਹੜੇ ਗੈਰ ਕਾਨੂੰਨੀ ਢੰਗ ਨਾਲ ਆਏ ਲੋਕ ਇੱਥੇ ਵਸ ਰਹੇ ਨੇ ਅਤੇ ਆ ਕੇ ਫਿਰ ਜਿਹੜੇ ਇੱਥੇ ਦੀਆਂ ਸਹੂਲਤਾਂ ਦਾ ਆਨੰਦ ਮਾਣ ਰਹੇ ਆ, ਅਤੇ ਉਹ ਜਿਹੜਾ ਬੋਝ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਘਟਾਇਆ ਜਾਵੇ। ਹਰਜੋਤ ਸਿੰਘ ਜੀ, ਆਈ ਥਿੰਕ ਤੁਸੀਂ ਉਦੋਂ ਇੱਥੇ ਹੀ ਸੀਗੇ, ਤੁਸੀਂ ਜ਼ਰੂਰ ਦੱਸੋ ਵੀ ਜਦੋਂ ਉਦੋਂ ਲੋਕਾਂ ਨੂੰ ਜਿਹੜੇ ਅਨਡਾਕੂਮੈਂਟਡ ਲੋਕ ਸੀ, ਜਦੋਂ ਉਹਨਾਂ ਨੂੰ ਲੀਗਲ ਕੀਤਾ ਗਿਆ ਸੀ, ਕੀ ਤੁਹਾਨੂੰ ਲੱਗ ਰਿਹਾ ਵੀ ਕੋਈ ਅਸਾਰ ਇੱਦਾਂ ਦਾ ਬਣ ਰਿਹਾ ਆ ਵੀ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਇੱਥੇ ਲੋਕ ਹੈਗੇ ਨੇ ਜਾਂ ਅਨਡਾਕੂਮੈਂਟਡ ਇਮੀਗਰੈਂਟਸ ਆ, ਵੀ ਉਹਨਾਂ ਨੂੰ ਇੱਥੇ ਪੱਕਿਆ ਕੀਤਾ ਜਾ ਸਕਦਾ? ਕੋਈ ਇੱਦਾਂ ਦਾ ਅਸਾਰ ਨਜ਼ਰ ਆ ਰਿਹਾ ਜਾਂ ਨਹੀਂ? ਲੱਗਦਾ ਨਹੀਂ। ਲਾਸਟ ਟਾਈਮ ਜਦੋਂ ਵੀ ਕਹਿੰਦੇ ਅਨਡਾਕੂਮੈਂਟਡ ਬੰਦੇ ਜਿਹੜੇ ਆ ਉਹ ਪੱਕੇ ਕੀਤੇ ਗਏ, ਉਦੋਂ ਪ੍ਰੈਜ਼ੀਡੈਂਟ ਰੀਗਨ ਸੀਗੇ 1987 ਦੇ ਵਿੱਚ, ਉਹਨੂੰ ਇੱਕ ਫਾਰਮ ਬਿੱਲ ਕਰਕੇ ਜਾਣਿਆ ਜਾਂਦਾ ਸੀ, ਅਤੇ ਉਹਨਾਂ ਨੇ ਕਿਹਾ ਵੀ ਜਿਹੜੇ ਵੀ ਬੰਦੇ ਨੇ ਇਹ ਪ੍ਰੂਵ ਕਰਦਾ ਚਾਹੇ ਕਿਤੇ ਵੀ ਖੇਤ ਦੇ ਵਿੱਚ ਕੰਮ ਕੀਤਾ ਹੈ, ਅਤੇ ਉਹਨਾਂ ਨੂੰ ਜਿਹੜਾ ਆ ਵਰਕ ਪਰਮਿਟ ਦਿੱਤਾ ਜਾਊਗਾ। ਪੰਜਾਬੀ ਜਿਹੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਅੰਡਰ ਜਿਹੜੇ ਆ ਪੱਕੇ ਹੋਏ ਸੀ, ਉਹ ਤੋਂ ਬਾਅਦ ਫਿਰ ਗ੍ਰੀਨ ਕਾਰਡ ਲਾਏ, ਸਿਟੀਜ਼ਨ ਬਣ ਗਏ। ਜਿਹੜਾ
ਜਿਹੜਾ ਅੱਜ ਕੱਲ੍ਹ ਦਾ ਮਾਹੌਲ ਚੱਲ ਰਿਹਾ ਹੈ, ਇਕੱਲਾ USA ਨਹੀਂ, ਅਗਰ ਆਪਾਂ ਦੇਖੀਏ ਤਾਂ ਪੂਰੇ ਵਰਲਡ ਦੇ ਵਿੱਚ ਐਂਟੀ ਇਮੀਗ੍ਰੈਂਟ ਵੇਵ ਜਿਹੜੀ ਚੱਲ ਰਹੀ ਆ, ਚਾਹੇ ਉਹ USA ਹੋਵੇ, ਜਰਮਨ ਹੋਵੇ, ਫਰਾਂਸ ਹੋਵੇ ਅਤੇ ਯੂਰਪੀਅਨ ਯੂਨੀਅਨ ਦੀਆਂ ਹੋਰ ਕੰਟਰੀਜ਼ ਹੋਣ। ਤੁਸੀਂ UK ਦੇਖ ਲਓ, ਬ੍ਰੈਕਸਿਟ ਅਗਲੇ ਨੇ ਕੀਤਾ ਹੀ ਇਸੇ ਕਰਕੇ ਇੱਕ ਹਿਸਾਬ ਨਾਲ। ਸੋ ਪਰ ਜਿਹੜਾ ਦੂਜਾ ਅਨਫੋਰਚੂਨੇਟ ਪਾਰਟ ਇਹ ਆ ਵੀ ਜਿਹੜੀ ਪਾਰਟੀ ਕਹਿੰਦੀ ਆ ਵੀ ਅਸੀਂ ਜਿਹੜੀ ਆ ਇਮੀਗ੍ਰੈਂਟਾਂ ਦੇ ਹੱਕ ਦੀ ਗੱਲ ਕਰਦੇ ਆ, ਉਹ ਵੀ ਇਸ ਇਸ਼ੂ ਦੇ ਉੱਤੇ ਜਿਹੜੇ ਡੈਮੋਕ੍ਰੇਟਿਕ ਪਾਰਟੀ ਆ ਕੋਈ ਕੰਮ ਨਹੀਂ ਕਰ ਰਹੀ। ਹੁਣ ਜੇ ਦੇਖਿਆ ਜਾਵੇ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਮੈਜੋਰਟੀ ਦੇ ਵਿੱਚ ਜਿਹੜੀ US ਕਾਂਗਰਸ ਆ, ਹੁਣ ਜਿਹੜੀ ਅਗਲੀ ਕਾਂਗਰਸ ਆਣੀ ਜਨਵਰੀ 'ਚ, ਉਹਦੇ 'ਚ ਡੈਮੋਕ੍ਰੇਟ ਹੋਣੇ ਆ। ਸੈਨੇਟ ਦੇ ਵਿੱਚ ਸਟਿਲ ਜਿਹੜੀ ਮੈਜੋਰਟੀ ਆ ਉਹ ਰਿਪਬਲਿਕਨਸ ਦੀ ਹੈਗੀ ਆ 54 ਦੇ ਕਰੀਬ। ਮੈਨੂੰ ਲੱਗਦਾ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹ ਜਿਹੜੇ ਬੋਲਦੇ ਇਸ ਕਰਕੇ ਆ ਆਪਣੇ ਵੋਟ ਬੈਂਕ ਨੂੰ ਸਟਰੋਂਗ ਕਰਨ ਦੇ ਲਈ, ਪਰ ਜੇ ਡੈਮੋਕਰੇਟਸ ਜਿਹੜੇ ਆ ਪਹਿਲ ਕਰਨ ਤਾਂ ਜਿਹੜਾ ਇਮੀਗ੍ਰੇਸ਼ਨ ਦੇ ਉੱਤੇ ਉਹ ਡੀਲ ਬਣਾ ਸਕਦੇ ਹੈਗੇ ਆ। ਮੁਸ਼ਕਿਲ ਹਰਜੋਤ ਸਿੰਘ ਜੀ ਇਹ ਆ ਵੀ ਜਿਹੜੇ ਡੈਮੋਕਰੇਟ ਆ ਨਾ, ਉਹ ਅੰਦਰ ਖਾਤੇ ਭਾਵੇਂ ਉਹ ਵੀ ਬਿਲਕੁਲ ਪੂਰੇ ਹੱਕ ਦੇ ਵਿੱਚ ਨਾ ਹੋਣ ਵੀ ਸਾਰੀ ਇਮੀਗ੍ਰੇਸ਼ਨ ਨੂੰ ਇੱਦਾਂ ਹੀ ਜਿਹੜੀ ਉਹ ਖੋਲ੍ਹ ਦਿੱਤਾ ਜਾਵੇ, ਸਾਰਾ ਕੁਝ ਹੋਵੇ, ਪਰ ਉਹ ਵੀ ਆਪਣੇ ਜਿਹੜਾ ਵੋਟਰ ਬੈਂਕ ਨੂੰ ਜਿਹੜਾ ਖੁਸ਼ ਕਰਨ ਦੇ ਲਈ, ਜਿੱਦਾਂ ਰਾਸ਼ਟਰਪਤੀ ਟਰੰਪ ਬਿਆਨਬਾਜ਼ੀ ਕਰ ਰਹੇ ਆ, ਉੱਧਰੋਂ ਉਹ ਵੀ ਬਸ ਬਿਆਨਬਾਜ਼ੀ ਕਰ ਰਹੇ ਆ। ਹਰ ਇੱਕ ਜਣਾ ਆਪੋ ਆਪਣੇ ਵੋਟ ਬੈਂਕ ਨੂੰ ਮਜ਼ਬੂਤ ਕਰਨ ਦੀ ਜਿਹੜੀ ਇਸ ਟਾਈਮ ਰਾਜਨੀਤੀ ਜਿਹੜੀ ਆ ਉਹ ਖੇਡ ਰਿਹਾ ਆ। ਅਤੇ ਇਮੀਗ੍ਰੇਸ਼ਨ ਦਾ ਦੇਖੋ ਮਸਲਾ ਕੋਈ ਐਡਾ ਸੌਖਾ ਹੱਲ ਹੋਣ ਵਾਲਾ ਵੀ ਨਹੀਂ ਵੀ ਆਪਾਂ ਕਹਿ ਦਈਏ ਵੀ ਰਾਤੋਂ ਰਾਤ ਵੀ ਇੱਧਰ ਸਾਈਨ ਹੋ ਗਏ, ਉੱਧਰ ਸਾਈਨ ਹੋ ਗਏ ਤਾਂ ਵੀ ਬਿਲਕੁਲ ਜੀ ਗੱਲ ਜਿਹੜੀ ਉਹ ਬਣ ਜਾਣੀ ਆ। ਪਰ ਫੈਸਲੇ ਜਿਹੜੇ ਉਹ ਸਖਤ ਜਿਹੜੇ ਆ ਕਈ ਦੀ ਲੈਣੇ ਪੈਂਦੇ ਆ, ਜਾਂ ਦੂਰਅੰਦੇਸ਼ੀ ਵਾਲੇ ਜਿਹੜੇ ਲੈਣੇ ਪੈਂਦੇ ਆ। ਰੀਗਨ ਨੂੰ ਐਵੇਂ ਨਹੀਂ ਲੋਕ ਜਿਹੜੇ ਅਜੇ ਤਾਈਂ ਯਾਦ ਕਰੀ ਜਾਂਦੇ, ਕਿੰਨੇ ਵਰ੍ਹੇ ਹੋ ਗਏ, 2 ਦਹਾਕੇ ਹੋ ਗਏ ਉਸ ਜਿਹੜੀਆਂ ਗੱਲਾਂ ਨੂੰ ਵਾਪਰਿਆਂ ਨੂੰ। ਸੋ 2-3 ਦਹਾਕੇ ਹੋ ਗਏ ਹੈ ਨਾ। ਅਤੇ ਤੁਸੀਂ ਦੇਖੋ ਵੀ ਇਹ ਕੰਮ ਹੈ ਤਾਂ ਦੂਰਅੰਦੇਸ਼ੀ ਵਾਲਾ ਲੀਡਰ ਉਹੀ ਯਾਦ ਰਹਿੰਦਾ ਆ ਜਿਹਨੇ ਕੋਈ ਤਗੜਾ ਫੈਸਲਾ ਜਿਹੜਾ ਉਹ ਲਿਆ ਹੁੰਦਾ ਆ, ਚਾਹੇ ਫਿਰ ਉਹ ਸਖਤ ਹੋਵੇ ਅਤੇ ਚਾਹੇ ਉਹ ਨਰਮ ਦਿਲੀ ਵਾਲਾ ਹੋਵੇ ਜਾਂ। ਸੋ ਬਿਲਕੁਲ ਬਹੁਤ ਸਾਰੇ ਲੋਕ ਜਿਹੜੇ ਇਮੀਗ੍ਰੈਂਟਸ ਦੇ ਉਲਟ ਤਾਂ ਹੈਗੇ ਹੀ ਆ USA ਦੇ ਵਿੱਚ ਵੀ, ਪਰ ਹੁਣ ਜਿਹੜੇ ਇਮੀਗ੍ਰੈਂਟਸ ਆ ਉਹ ਵੀ ਜਿਹੜੇ ਅਨਡਾਕੂਮੈਂਟਡ ਬੰਦਿਆਂ ਦੇ ਉਲਟ ਹੁੰਦੇ ਜਾ ਰਹੇ ਆ। ਕਹਿੰਦੇ ਵੀ ਇੱਕ ਤਰ੍ਹਾਂ ਨਾਲ ਪੂਰਾ ਜਿਹੜਾ ਮੈਸਅਪ ਚੱਲ ਰਿਹਾ ਕੰਮ। ਜਿਹੜੇ ਲੀਗਲੀ ਕਿਸੇ ਨੂੰ ਵਿਆਹ ਕੇ ਲੈ ਕੇ ਆਉਣਾ ਚਾਹੁੰਦੇ ਆ, ਜਾਂ H1 ਵਾਲੇ ਆ, ਜਾਂ ਸਟੂਡੈਂਟ ਵੀਜ਼ੇ ਵਾਲੇ, ਜਾਂ ਈਵਨ ਇੱਥੇ ਦੇ ਗ੍ਰੀਨ ਕਾਰਡ ਹੋਲਡਰ ਵੀ, ਉਹਨਾਂ ਦੀ ਐਪਲੀਕੇਸ਼ਨ ਰਿਨਿਊ ਕਰਨ ਨੂੰ ਕਹਿੰਦੇ 3-3 ਸਾਲ ਦਾ ਸਮਾਂ ਜਿਹੜਾ ਚੱਲ ਰਿਹਾ ਹੈਗਾ। ਸੋ ਜਿਹੜਾ ਇਹ ਬਹੁਤ ਵੱਡਾ ਇਫੈਕਟ ਹੋ ਰਿਹਾ। ਪਰ ਕੁਛ ਵੀ ਜਿਹੜਾ ਅਮਰੀਕਾ ਨੂੰ ਆਪਣੇ ਬਾਰਡਰ ਜਿਹੜੇ ਆ ਉਹ ਪੂਰੇ ਤਰ੍ਹਾਂ ਬਲੌਕ ਕਰਨੇ ਚਾਹੀਦੇ ਹੈਗੇ, ਲੀਗਲ ਇਮੀਗ੍ਰੇਸ਼ਨ ਚਾਹੇ ਜਿੰਨੀ ਮਰਜ਼ੀ ਵਧਾ ਦੇਣ। ਅਤੇ ਕਿਉਂਕਿ ਹਜੇ ਵੀ ਜਿਹੜਾ USA ਨੂੰ ਜਿਹੜਾ ਖਤਰਾ ਹੈਗਾ, ਕੋਈ ਇੱਕ ਅੱਧਾ ਬੰਦਾ ਸਦਾਈ ਵੀ ਜਿਹੜਾ ਆ ਕੇ ਇੱਥੇ ਕਿਸੇ ਨੇ ਗਲਤ ਉੱਦਾਂ ਦਾ ਕੰਮ ਕਰ ਦਿੱਤਾ, ਆਪਾਂ ਦੇਖਦੇ ਹੀ ਹਾਂ ਜਦੋਂ ਇੱਕ ਕੋਈ ਅਨਡਾਕੂਮੈਂਟਡ ਬੰਦਾ ਗਲਤ ਕੰਮ ਕਰਦਾ ਅਤੇ ਸਾਰਾ ਜਿਹੜਾ ਮੀਡੀਆ ਆ, ਨੋ ਮੈਟਰ ਵਟ, ਚਾਹੇ ਉਹ ਡੈਮੋਕ੍ਰੇਟਿਕ ਪੱਖੀ ਆ, ਫਿਰ ਉਹ ਸ਼ੋਅ ਕਰਦੇ ਵੀ ਦੇਖੋ ਜੀ ਇਹ ਅਨਡਾਕੂਮੈਂਟਡ ਬੰਦੇ ਨੇ ਕੀਤਾ। ਜਦੋਂ ਇੱਥੇ ਦੇ ਜਿਹੜੇ ਕੋਈ ਵਾਈਟ ਬੰਦਾ ਮਾਸ ਸ਼ੂਟਿੰਗ ਕਰਦਾ ਆ, ਉਹ ਫਿਰ ਕੋਈ ਮੈਂਟਲੀ ਅਪਸੈਟ ਵਾਲੀ ਸਟੋਰੀ ਬਣ ਜਾਂਦੀ ਆ। ਤੇ ਹਰਜੋਤ ਸਿੰਘ ਜੀ ਗੱਲ ਇਹ ਆ ਨਾ ਵੀ ਬਾਰਡਰ ਨੂੰ ਜਿੰਨਾ ਮਰਜ਼ੀ ਮਜ਼ਬੂਤ ਕਰ ਲਓ, ਮੁਸ਼ਕਿਲ ਤਾਂ ਇਹ ਆ ਵੀ 11 ਮਿਲੀਅਨ ਅਨਡਾਕੂਮੈਂਟਡ ਇਮੀਗ੍ਰੈਂਟਸ ਚੋਂ 70 ਤੋਂ 80% ਲੋਕ ਉਹ ਆ ਜਿਹੜੇ ਕਾਨੂੰਨੀ ਢੰਗ ਨਾਲ ਆਏ ਆ। ਤੁਸੀਂ ਬਾਰਡਰ ਤੇ ਕੰਧਾਂ ਬਣਾ ਲਓ, ਕਿਲੇ ਬਣਾ ਲਓ, ਉਹਦਾ ਕੀ ਕਰੋਗੇ ਤੁਸੀਂ? ਉਹਦਾ ਕੋਈ ਫਾਇਦਾ ਨਹੀਂ। ਉਸ ਹਿਸਾਬ ਦੇ ਨਾਲ ਇਹਨਾਂ ਨੂੰ ਜਿਹੜੇ ਦੂਜੇ ਪਾਸੇ ਜਿਹੜੀ ਲੀਗਲ ਮਾਈਗ੍ਰੇਸ਼ਨ, ਜਿਹੜੀ ਲੀਗਲ ਇੱਥੇ ਕੰਮ ਕਰਨ ਦੇ ਲਈ ਜਿਹੜੇ ਆ ਰਹੇ ਨੇ, ਜਾਂ ਇੱਥੇ ਵਿਜ਼ਿਟਰ ਵੀਜ਼ੇ ਦੇ ਉੱਤੇ ਆ ਰਹੇ ਆ, ਉਹਨਾਂ ਨੂੰ ਕਿੱਦਾਂ ਰੋਕਣਾ ਹੈ, ਉਸ ਦੇ ਪ੍ਰਤੀ ਫਿਰ ਇਹਨਾਂ ਨੂੰ ਉਸ ਹਿਸਾਬ ਦੇ ਨਾਲ ਜਿਹੜਾ ਉਹ ਦੇਖਣਾ ਪੈਣਾ ਹੈ। ਬਿਲਕੁਲ, ਜਿਹੜਾ ਵਿਜ਼ਿਟਰ ਵੀਜ਼ਾ ਉਹ ਵੀ ਬਹੁਤ ਮਿਸਯੂਜ਼ ਹੋ ਰਿਹਾ। ਹੁਣ ਆਪਾਂ ਦੇਖਦੇ ਵੀ ਬਹੁਤ ਵਾਰੀ ਮੈਜੋਰਟੀ ਦੇ ਵਿੱਚ ਲੋਕ ਵਿਜ਼ਿਟਰ ਵੀਜ਼ਾ ਲੈ ਕੇ ਆ ਜਾਂਦੇ, ਫਿਰ ਵਾਪਸ ਜਾਂਦੇ ਨਹੀਂ। ਅਤੇ ਹੁਣ ਕਿੰਨੀ ਵਾਰੀ ਆਪਾਂ ਸਟੋਰੀਆਂ, ਸਾਨੂੰ ਇੱਥੇ ਈਵਨ ਰੇਡੀਓ 'ਤੇ ਵੀ ਕਾਲ ਕਰਦੇ ਆ ਵੀ ਜੀ ਸਾਡੇ ਰਿਸ਼ਤੇਦਾਰ ਦੀ ਡੈਥ ਹੋ ਗਈ, ਅਤੇ ਉਹਨਾਂ ਦੇ ਈਵਨ ਕਿਸੇ ਬੱਚੇ ਨੂੰ ਵੀ ਜਿਹੜਾ ਵੀਜ਼ਾ ਨਹੀਂ ਦਿੱਤਾ ਗਿਆ ਅਮਰੀਕਾ ਦੀ ਸਰਕਾਰ ਵੱਲੋਂ। ਉਹ ਇਸੇ ਕਰਕੇ ਕਿਉਂਕਿ ਉਹ ਫਿਰ ਸੋਚਦੇ ਆ ਵੀ ਜਦੋਂ ਇਹ ਆ ਗਿਆ ਤਾਂ ਨਹੀਂ ਵਾਪਸ ਜਾਣਾ ਨਹੀਂ ਹੈਗਾ। ਜੀ ਬਿਲਕੁਲ। ਸੋ ਇਹ ਮੁਸ਼ਕਿਲ ਜਿਹੜੀ ਹੈਗੀ ਆ, ਹਾਂ, ਕਿਉਂਕਿ ਬਾਰਡਰ ਦੇ ਨਾਲ ਕਿਸੇ ਵੀ ਗੱਲ ਨੂੰ ਜੋੜ ਕੇ ਜਿਹੜਾ ਦੱਸਣਾ ਆ, ਉਹ ਨੈਰੇਟਿਵ ਬਹੁਤ ਸੌਖਾ ਆ। ਲੋਕਾਂ ਦੇ ਮਨ ਦੇ ਵਿੱਚ ਉਹਦਾ ਜਿਹੜਾ ਡਰ ਇੱਕ ਹਿਸਾਬ ਦੇ ਨਾਲ ਬਣਾਉਣਾ ਉਹ ਬਹੁਤ ਸੌਖਾ ਆ। ਇਸ ਲਈ ਜਿਹੜੇ ਲੋਕ ਆ ਉਹ ਬਾਰਡਰ ਕਰਦੇ ਨੇ ਵੀ ਬਾਰਡਰ ਵਾਲ ਵੀ ਬਣਾ ਲਓ, ਆ ਵੀ ਕਰ ਲਓ, ਸਖਤੀ ਕਰੋ। ਬਿਲਕੁਲ ਕਰਨੀ ਚਾਹੀਦੀ ਆ ਸਖਤੀ, ਜਿਹੜੀ ਉਹ ਕਿਉਂ ਨਾ ਕਰੋ, ਤੁਹਾਡਾ ਮੁਲਕ ਆ, ਤੁਹਾਡੀ ਮਰਜ਼ੀ ਆ ਕਿਹਨੂੰ ਆਉਣ ਦੇਣਾ ਕਿਹਨੂੰ ਨਹੀਂ ਆਉਣ ਦੇਣਾ।
ਕੋਈ ਵੀ ਗੈਰ ਕਾਨੂੰਨੀ ਢੰਗ ਦੇ ਨਾਲ ਆਉਂਦਾ, ਜੇ ਕੋਈ ਇਸ ਦਾ ਮਿਸਯੂਜ਼ ਕਰਦਾ ਆ ਉਸ ਨੂੰ ਉਸ ਦੀ ਬਣਦੀ ਸਜ਼ਾ ਜਿਹੜੀ ਮਿਲਣੀ ਚਾਹੀਦੀ ਆ। ਪਰ ਨਾਲ ਮਸਲੇ ਜਿਹੜੇ ਹੋਰ ਵੀ ਕਈ ਇਸ ਟਾਈਮ ਜਿਹੜੇ ਆ ਉਹ ਇਸ ਟਾਈਮ ਜ਼ਿਆਦਾ ਗੰਭੀਰ ਜਿਹੜੇ ਆ ਉਹ ਬਣੇ ਹੋਏ ਆ ਵੀ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਵੇਖਣਾ ਆ। ਹੁਣ ਤੁਸੀਂ ਬੇ ਏਰੀਏ ਦੇ ਵਿੱਚ ਲੋਕਾਂ ਨੂੰ ਇਮੀਗ੍ਰੇਸ਼ਨ ਦੇ ਨਾਲ ਇੰਨਾ ਮਸਲਾ ਨਹੀਂ ਹੈ ਜਿੰਨਾ ਕਾਸਟ ਆਫ ਲਿਵਿੰਗ ਦੇ ਨਾਲ ਜਿਹੜਾ ਮਸਲਾ ਆ ਵੀ ਇੰਨਾ ਚੀਜ਼ਾਂ ਜਿਹੜੀਆਂ ਇੱਥੇ ਮਹਿੰਗੀਆਂ ਹੋਈ ਜਾਂਦੀਆਂ ਵੀ ਇੱਥੇ ਰਹਿਣਾ ਔਖਾ ਆ। ਕੀ ਉੱਥੇ ਲੀਗਲ ਤੇ ਕੀ ਇੱਥੇ ਜਿਹੜਾ ਅਨਡਾਕੂਮੈਂਟਡ ਆ ਕੀ ਉੱਥੇ ਉਹ ਕਰ ਲੂਗਾ ਵੀ ਆਉਣ ਵਾਲੇ ਸਮੇਂ 'ਚ ਬਣਨਾ ਕੀ ਆ। ਬੱਚਿਆਂ ਦੇ ਸਕੂਲਾਂ ਨੂੰ ਲੈ ਕੇ, ਐਜੂਕੇਸ਼ਨ ਨੂੰ ਲੈ ਕੇ, ਹੋਰ ਬਹੁਤ ਕੁਛ ਜਿਹੜੇ ਇਸ ਟਾਈਮ ਜਿਹੜੇ ਵੱਡੇ ਮਸਲੇ ਜਿਹੜੇ ਬਣੇ ਆ। ਪਰ ਇਹ ਆ ਵੀ ਹਾਂ ਲੋਕਾਂ ਦੇ ਕੋਲ ਜਿਹੜੇ ਪੋਲੀਟੀਸ਼ੀਅਨਸ ਦੇ ਕੋਲ ਈਜ਼ੀ ਗੱਲ ਜਿਹੜੀ ਉਹ ਹੈਗੀ ਆ ਵੀ ਆ ਜਿਹੜੀਆਂ ਮੁੱਖ ਜਿਹੜੀਆਂ ਗੱਲਾਂ ਕਰੀ ਜਾਓ, ਮਾਸ ਸ਼ੂਟਿੰਗਸ ਨੂੰ ਕਿੱਦਾਂ ਰੋਕਣਾ ਆ ਉਸ ਦੇ ਬਾਰੇ ਕੋਈ ਜਿਹੜਾ ਆ ਉਹ ਰੌਲਾ ਨਹੀਂ ਪੈਂਦਾ। ਉਹ ਹਰ ਵਾਰੀ ਜਦੋਂ ਮਾਸ ਸ਼ੂਟਿੰਗ ਹੁੰਦੀ ਆ 2 ਦਿਨ ਰੌਲਾ ਪੈਂਦਾ, ਫਿਰ ਚੁੱਪ ਕਰਕੇ ਰਹਿ ਜਾਂਦੇ ਆ, ਫਿਰ ਅਗਲੀ ਮਾਸ ਸ਼ੂਟਿੰਗ ਦੀ ਵੇਟ, ਚਾਹੇ ਉਹ ਡੈਮੋਕ੍ਰੇਟ ਹੈ ਚਾਹੇ ਰਿਪਬਲਿਕਨ। ਸੋ ਆਪਾਂ ਦੇਖਦੇ ਹੀ ਆ ਵੀ ਕਿਸ ਤਰ੍ਹਾਂ ਉਹ ਸਾਰੇ ਜਿਹੜਾ ਹੈਗਾ ਉਹਨਾਂ ਦੇ ਕੋਲੋਂ ਫੰਡਿੰਗ ਵੀ ਲੈਂਦੇ ਹੈਗੇ। ਹੁਣ ਤੁਸੀਂ ਰੀਸੈਂਟਲੀ ਦੇਖਿਆ ਵੀ ਕਿੱਦਾਂ ਰਸ਼ੀਅਨ ਏਜੰਟ ਜਿਹੜੇ ਉਹਨਾਂ ਦੇ ਵਿੱਚ ਇਨਵੋਲਵ ਹੋ ਰਹੇ ਆ, NRA ਦੇ ਵਿੱਚ ਇਨਵੋਲਵ ਹੋ ਰਹੇ ਆ ਵੀ ਉਹ ਜਿਹੜੇ ਅਮਰੀਕਨ ਪੋਲੀਟਿਕਸ ਦੇ ਉੱਤੇ ਉਸ ਦੇ ਜ਼ਰੀਏ ਜਿਹੜਾ ਪ੍ਰਭਾਵ ਜਿਹੜਾ ਉਹ ਕਰਨ। ਕਿੰਨੇ ਹੁਣ ਇਨਵੈਸਟੀਗੇਸ਼ਨ 'ਚ ਕਿੰਨੇ ਹਰਜੋਤ ਸਿੰਘ ਜੀ ਲੋਕ ਪਤਾ ਲੱਗ ਗਏ ਆ ਵੀ ਵਿਦਾਊਟ ਰਜਿਸਟਰਡ ਫੋਰਨ ਏਜੰਟਸ ਦੇ ਵਜੋਂ ਜਿਹੜੇ ਉਹ ਇੱਥੇ ਕੰਮ ਕਰ ਰਹੇ ਸੀਗੇ। ਆਪਾਂ ਕੈਨੇਡਾ ਦਾ ਉਦਾਹਰਣ ਜਿਹੜਾ ਕੱਲ੍ਹ ਆਪਾਂ ਐਗਜ਼ਾਮਪਲ ਜਿਹੜੀ ਉਹ ਕਰ ਰਹੇ ਸੀਗੇ। ਸੋ ਇਹ ਬਹੁਤ ਕੁਛ ਜਿਹੜਾ ਆ ਉੱਧਰ ਨਾਲ ਦੇ ਨਾਲ ਮਸਲਾ ਚੱਲ ਰਿਹਾ। ਹਾਂ ਲੋਕਾਂ ਨੂੰ ਆਮ ਜਿਹੜੀਆਂ ਚੀਜ਼ਾਂ ਤੋਂ ਜਿਹੜਾ ਨਾ ਉਹ ਪਰੇ ਕਰਨ ਦੇ ਲਈ, ਹੁਣ ਜਿੱਦਾਂ ਇੰਡੀਆ ਦੇ ਵਿੱਚ ਆ ਵੀ ਉੱਥੇ ਹਰ ਇੱਕ ਚੀਜ਼ ਡੀਮੋਨੀਟਾਈਜੇਸ਼ਨ ਹੋਈ ਆ ਜੀ। ਕਿਉਂ ਹੋਈ ਆ? ਉੱਥੇ ਅੱਗੋਂ ਬੰਦਾ ਕਹਿੰਦੇ ਵੀ ਸਿਆਚਿਨ 'ਚ ਜਵਾਨ ਲੜਦਾ, ਸਿਆਚਿਨ ਜਵਾਨ ਦੇ ਨਾਲ ਉਹਦਾ ਕੀ ਸੰਬੰਧ ਹੈਗਾ ਵੀ ਆਮ ਲੋਕਾਂ ਦੇ ਪੈਸੇ ਜਿਹੜੇ ਖੋਲੇ ਜਾਣ। ਸੋ ਇੱਦਾਂ ਹੀ ਜਿਹੜੀਆਂ ਆਮ ਚੀਜ਼ਾਂ ਦੇ ਨਾਲ ਬਹੁਤੇ ਲੋਕਾਂ ਨੂੰ ਇਸ ਬਾਰਡਰ ਦੇ ਨਾਲ ਜਿਹੜਾ ਆ ਕੋਈ ਬਹੁਤਾ ਇੰਨਾ ਜ਼ਿਆਦਾ ਡਾਇਰੈਕਟ ਜਿਹੜਾ ਅਸਰ ਉਸ ਦਾ ਨਹੀਂ ਹੁੰਦਾ। ਰਾਦਰ ਦੈਨ ਇੱਕ ਹਵਾ ਜਿਹੜਾ ਜ਼ਰੂਰ ਉਸ ਦਾ ਜਿਹੜਾ ਉਹ ਬਣਾਇਆ ਜਾਂਦਾ ਹੈ। ਪੋਲੀਟੀਸ਼ੀਅਨ ਦਾ ਕੰਮ ਆ ਕਿਸੇ ਵੀ ਚੀਜ਼ ਦਾ ਜਿਹੜਾ ਮਸਲਾ ਆ ਉਹ ਵਧਾਇਆ ਜਾਣਾ। ਹੈਲਥ ਇੰਸ਼ੋਰੈਂਸ ਨੂੰ ਲੈ ਕੇ ਜੇ ਆਪਾਂ ਹਰਜੋਤ ਸਿੰਘ ਜੀ ਦੇਖੀਏ ਵੀ ਕੀ ਹੈਗਾ ਆ ਵੀ ਲੋਕ ਮਰ ਰਹੇ ਨੇ ਇੱਕ ਹਿਸਾਬ ਦੇ ਨਾਲ ਵੀ ਉਹਨਾਂ ਨੂੰ ਚੰਗੀ ਤਰੀਕੇ ਦੇ ਨਾਲ ਇੰਸ਼ੋਰੈਂਸ ਨਹੀਂ ਮਿਲ ਰਹੀ। ਕਿਹਨੂੰ ਮਿਲ ਰਹੀ ਆ, ਕੌਣ ਉਹਦਾ ਮਿਸਯੂਜ਼ ਕਰੀ ਜਾ ਰਿਹਾ ਆ, ਉਹਨਾਂ ਮਸਲਿਆਂ ਦੇ ਉੱਤੇ ਜਿਹੜਾ ਇਹਨਾਂ ਨੂੰ ਹੱਲ ਕੱਢਣ ਦੀ ਜ਼ਰੂਰਤ ਹੈਗੀ ਆ। ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ ਤੇ ਜਾਂਦੇ ਜਾਂਦੇ ਜਿਹੜਾ ਵੈਦਰ ਦੀ ਗੱਲ ਕਰਦੇ ਜਾਈਏ, ਵੈਸਟ ਕੋਸਟ ਦਾ ਜਿਹੜਾ ਵੈਦਰ ਆ ਕਾਫੀ ਚੇਂਜ ਹੋ ਰਿਹਾ। ਕਹਿੰਦੇ ਹੈਵੀ ਰੇਨਸ, ਹਿਊਜ ਵੇਵਸ, ਸਨੋ ਕਈ ਜਗ੍ਹਾ ਪੈਣੀ ਹੈਗੀ ਆ। ਕੈਲੀਫੋਰਨੀਆ ਦੇ ਵਿੱਚ, ਨਾਰਦਰਨ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਜਿਹੜੀਆਂ ਵੇਵਸ ਹੈਗੀਆਂ ਸਮੁੰਦਰ ਦੇ ਵਿੱਚ 30 ਫੁੱਟ 40 ਫੁੱਟ ਤੇ 50 ਫੁੱਟ ਤੱਕ ਵੀ ਜਿਹੜੀਆਂ ਜਾ ਸਕਦੀਆਂ। ਜਿਹੜੇ ਸਰਫਰਸ ਹੈਗੇ ਆ ਉਹ ਕਈ ਜਿਹੜੇ ਉਹ ਇਸ ਗੇਮ ਨੂੰ ਖੇਡਦੇ ਹੈਗੇ ਆ ਉਹ ਵੀ ਜਾ ਰਿਹਾ। ਪਰ ਜਿਹੜਾ ਵੀ ਕੋਈ ਸਮੁੰਦਰ ਦੇ ਲਾਗੇ ਜਾ ਰਿਹਾ ਜਾਂ ਬੀਚ 'ਤੇ ਜਾ ਰਿਹਾ ਤੇ ਉਹਨੂੰ ਬੜੇ ਧਿਆਨ ਨਾਲ ਦੂਰ ਰਹਿਣ ਦੀ ਜ਼ਰੂਰਤ ਆ, ਕਿਉਂਕਿ ਜੇ 50-50 ਫੁੱਟ ਉੱਚੀਆਂ ਜਿਹੜੀਆਂ ਵੇਵਜ਼ ਚੱਲ ਰਹੀਆਂ ਉੱਥੇ ਤੇ ਉਹਦੇ ਵਿੱਚ ਕਹਿੰਦੇ ਵੀ ਲੋਕਾਂ ਦੀ ਮੌਤ ਹੋ ਸਕਦੀ ਆ। ਜੀ ਤੇ ਹਰਜੋਤ ਸਿੰਘ ਜੀ ਇੱਥੇ ਹੀ ਜਿਹੜਾ ਆਪਾਂ ਅੱਜ ਦਾ ਜਿਹੜਾ ਪ੍ਰੋਗਰਾਮ ਆ ਸਮਾਪਤ ਕਰਦੇ ਹਾਂ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਂਦਾ ਤੁਹਾਨੂੰ।